ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਅਤੇ ਮੇਰੇ ਨਾਲ ਇਸ ਟਾਈਮ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਰਾਜਕਨਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਇਹਨਾਂ ਨੂੰ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ ਤੋਂ, ਤਾਰਾ ਸਿੰਘ ਜੀ ਫਰੈਜ਼ਨੋ ਤੋਂ, ਸਰਬਜੀਤ ਸਿੰਘ ਬਾਸੀ ਅਟਵਾਟਰ ਤੋਂ ਅਤੇ ਸੁੱਚਾ ਸਿੰਘ ਜੀ ਫਰੈਜ਼ਨੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਵੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ 4087227698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਭਾਰਤ ਦੇ ਸਿਆਸੀ ਇਤਿਹਾਸ ਦੇ ਵਿੱਚ ਹੋਰ ਕਲੰਕ, ਕਹਿੰਦੇ ਜੀ ਸੰਸਦ ਨੇ ਇੱਕ ਨੇ ਏਅਰ ਇੰਡੀਆ ਦਾ ਕਰਮਚਾਰੀ ਚੱਪਲਾਂ ਨਾਲ ਹੀ ਕੁੱਟਿਆ। ਸਾਡੇ ਇੱਥੋਂ ਦੇ ਜਿਹੜੇ ਸਾਂਸਦ ਆ ਉਹ ਇਹੋ ਜਿਹੇ ਵੀ ਵਿੱਚ ਕਈ ਸਾਂਸਦ ਆ ਜਿਨ੍ਹਾਂ ਦਾ ਭੁਲੇਖਾ ਪੈ ਜਾਂਦਾ ਕਿਸੇ ਗਲੀ ਦੇ ਮੁਸ਼ਟੰਡੇ ਜਿਹੜੇ ਰਾਹ ਭੁੱਲ ਕੇ ਕਿਤੇ ਸੰਸਦ ਦੇ ਵਿੱਚ ਤੇ ਨਹੀਂ ਵੜ ਗਏ। ਉਹ ਇਹੋ ਜਿਹਾ ਵਿਹਾਰ ਕਰਦੇ ਆ। ਤੁਹਾਨੂੰ ਯਾਦ ਹੀ ਹੋਣਾ ਉਹ ਸਾਂਸਦ ਜਿਹਨੇ ਇੱਕ ਵਾਰੀ ਪੇਪਰ ਸਪਰੇ ਦਾ ਛਿੜਕਾਅ ਕਰਤਾ ਸੀ ਤੇ ਕਈ ਉੱਥੇ ਬੇਹੋਸ਼ ਹੋ ਗਏ ਸੀਗੇ ਤੇ ਤੁਹਾਨੂੰ ਐਂਬੂਲੈਂਸ ਦੇ ਵਿੱਚ ਪਾ ਕੇ ਲੈ ਕੇ ਗਏ ਸੀਗੇ। ਉਹ ਵੀ ਤੇ ਮੈਂਬਰ ਪਾਰਲੀਮੈਂਟ ਹੀ ਸੀਗਾ। ਪਰ ਇਹ ਜਿਹੜਾ ਮੈਂਬਰ ਪਾਰਲੀਮੈਂਟ ਜਿਹਨੇ ਅੱਜ ਇਹ ਕਰਤੂਤ ਕੀਤੀ, ਉਹਨੇ ਸਿਰਾ ਹੀ ਲਾ ਦਿੱਤਾ। ਇਹਦਾ ਨਾਂ ਆ ਰਵਿੰਦਰ ਗਾਇਕਵਾੜ ਔਰ ਇਹ ਮਹਾਰਾਸ਼ਟਰ ਦੇ ਉੱਥੋਂ ਉਸਮਾਨਪੁਰ ਸੀਟ ਤੋਂ ਇਹ ਚੁਣ ਕੇ ਆਉਂਦਾ। ਉਸ ਰਵਿੰਦਰ ਗਾਇਕਵਾੜ ਦੀ ਅੱਜ ਕਿਤੇ ਕਿਸੇ ਪਾਸੇ ਉਡਾਨ ਸੀ, ਕਿਸੇ ਪਾਸੇ ਯਾਤਰਾ ਸੀਗਾ। ਉਹ ਤੁਰਿਆ ਜਾਂਦਾ ਫਲਾਈਟ ਦੇ ਵਿੱਚ ਇਸ ਗੱਲੋਂ ਝਗੜ ਪਿਆ ਕਿ ਮੇਰੀ ਜਿਹੜੀ ਟਿਕਟ ਆ ਉਹ ਕਿਸੇ ਹੋਰ ਕਲਾਸ ਦੀ ਆ, ਮੈਨੂੰ ਸੀਟ ਤੁਸੀਂ ਕਿਸੇ ਹੋਰ ਕਲਾਸ ਦੀ ਦਿੱਤੀ ਆ ਜੀ। ਇੱਥੋਂ ਗੱਲ ਕਰਦਾ ਕਰਮਚਾਰੀਆਂ ਦੇ ਨਾਲ ਇੱਥੋਂ ਤੱਕ ਗੱਲ ਨੂੰ ਲੈ ਗਿਆ ਕਿ ਮੁੜ ਕੇ ਚੱਪਲ ਲਾ ਕੇ ਉਸ ਕਰਮਚਾਰੀ ਨੂੰ ਡਹਿ ਪਿਆ। ਦੱਸਦੇ ਆ ਕਿ ਬਹੁਤ ਬੁਰੀ ਤਰ੍ਹਾਂ ਉਹਨੂੰ ਕੁੱਟਿਆ, ਉਹਦੀਆਂ ਐਨਕਾਊਂਟਰ ਤੋੜ ਦਿੱਤੀਆਂ, ਬਹੁਤ ਬਦਤਮੀਜ਼ੀ ਕੀਤੀ। ਤੇ ਤੁਸੀਂ ਉਸ ਬੰਦੇ ਦੀ ਜ਼ੁਰਤ ਵੇਖੋ ਜਦੋਂ ਪੱਤਰਕਾਰ ਉਹਦੀ ਬਾਈਟ ਲੈਣ ਗਿਆ ਕਿ ਹਾਂਜੀ ਤੁਸੀਂ ਮੈਂਬਰ ਪਾਰਲੀਮੈਂਟ ਹੋ, ਤੁਸੀਂ ਇਹ ਕਰਤੂਤ ਕੀਤੀ, ਤੁਸੀਂ ਬੜੀ ਬਹੁਤ ਅੱਤ ਦਰਜੇ ਦੀ ਇਹ ਘਟੀਆ ਹਰਕਤ ਹੈ ਤੁਹਾਡੀ। ਤੇ ਉਹ ਅੱਗੋਂ ਕਹਿੰਦਾ ਮੈਂ ਹੁਣ ਉੱਥੇ ਖਲੋ ਕੇ ਗਾਲਾਂ ਖਾਵਾਂ? ਮੈਂ ਕੋਈ ਕਹਿੰਦਾ ਬਹੁਤ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਪਾਰਲੀਮੈਂਟ ਥੋੜ੍ਹੀ ਆ ਜਿਹਨੇ ਚੂੜੀਆਂ ਪਾਈਆਂ। ਮੈਂ ਤੇ ਕੁੱਟਿਆ। ਆਂਦਾ ਮੈਂ ਕੁੱਟਿਆ ਉਹਨੂੰ ਜਚਾ ਕੇ ਤੇ ਮੈਂ ਉਹਨੂੰ 25 ਚੱਪਲਾਂ ਮਾਰੀਆਂ ਘੱਟੋ ਘੱਟ। ਜਿਹੜਾ ਕੁਛ ਕਰਨਾ ਤਾਂ ਕਰ ਲਵੇ। ਸੋ ਇਹ ਜਦੋਂ ਬਾਈਟ ਚੱਲੀ ਫਿਰ ਸਾਰਿਆਂ ਨੇ ਇਸ ਗੱਲ ਦਾ ਬਹੁਤ ਬੁਰਾ ਮਨਾਇਆ। ਪਰ ਗੱਲ ਇੱਥੋਂ ਤੱਕ ਨਹੀਂ, ਗੱਲੀ ਬਾਤੀ ਨਹੀਂ। ਏਅਰ ਇੰਡੀਆ ਨੇ ਉਸ ਗੱਲ ਦਾ ਬਹੁਤ ਕਰੜਾਈ ਦੇ ਨਾਲ ਨੋਟਿਸ ਲਿਆ। ਫਿਰ ਉਹਨਾਂ ਨੇ ਇੱਕ ਪਹਿਲਾਂ ਕਮੇਟੀ ਬਿਠਾਈ, ਫੌਰਨ ਕਮੇਟੀ ਨੇ ਨਾਲ ਦੀ ਨਾਲ ਇਹ ਤਜਵੀਜ਼ ਪੇਸ਼ ਕੀਤੀ ਕਿ ਇਹਦੇ ਖਿਲਾਫ ਕੇਸ ਦਰਜ ਕਰਨਾ ਚਾਹੀਦਾ। ਫਿਰ ਇਹਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ। ਉਸ ਤਰ੍ਹਾਂ ਸ਼ਿਵ ਸੈਨਾ ਦਾ ਹੈ। ਸ਼ਿਵ ਸੈਨਾ ਵਾਲੇ ਤੇ ਤੁਹਾਨੂੰ ਪਤਾ ਸੰਵਿਧਾਨ ਲਾਗੂ ਨਹੀਂ ਹੁੰਦਾ। ਉਹ ਕਹਿੰਦੇ ਜੀ ਮੈਂ ਸ਼ਿਵ ਸੈਨਾ ਵਾਲਾ, ਮੈਂ ਭਾਰਤੀ ਜਨਤਾ ਪਾਰਟੀ ਦੇ ਥੋੜ੍ਹੀ ਆ। ਇਹਦਾ ਮਤਲਬ ਹੈ ਕਿ ਉਹ ਸੰਵਿਧਾਨ ਤੋਂ ਉੱਤੇ ਨੇ। ਉਹ ਕਹਿੰਦੇ ਜੀ ਅਸੀਂ ਸ਼ਿਵ ਸੈਨਾ ਵਾਲੇ ਆ। ਸੋ ਹੁਣ ਇਹ ਦੇਖਣਾ ਦਿਲਚਸਪ ਹੋਏਗਾ ਕਿ ਇਸ ਸ਼ਿਵ ਸੈਨਾ ਵਾਲੇ ਨੂੰ ਜਿਹੜੀ ਕਾਨੂੰਨ ਦੀ ਸੈਨਾ ਉਹ ਫੜ ਪਾਉਂਦੀ ਹੈ ਕਿ ਨਹੀਂ ਫੜ ਪਾਉਂਦੀ, ਕੋਈ ਇਹਦੇ ਤੇ ਕਾਰਵਾਈ ਕਰਦੀ ਕਿ ਨਹੀਂ ਕਰਦੀ। ਉਂਝ ਦੇਖੋ ਜੇ ਅਸੀਂ ਫਿਰ ਉਸੇ ਗੱਲ ਦੇ ਵਿੱਚ ਉਲਝੀਏ ਕਿ ਇਹਦੇ ਤੇ FIR ਤੇ ਅੱਜ ਲੌਜ ਹੋ ਗਈ ਆ, ਫਿਰ ਇਹਨੂੰ ਥਾਣੇ ਸੱਦਿਆ ਜਾਵੇ, ਇਹਨੂੰ ਜ਼ਮਾਨਤ ਦੇ ਦਿੱਤੀ ਜਾਵੇ, 2-4 ਸਾਲਾਂ ਬਾਅਦ 5 ਸਾਲਾਂ ਬਾਅਦ ਕਿਤੇ ਭੁੱਲ ਚੁੱਕ ਕੇ ਇਹਨੂੰ ਕੋਰਟ 'ਚ ਬੁਲਾ ਲਿਆ ਜਾਵੇ ਤੇ ਫਿਰ ਗਵਾਹਾਂ ਦੀ ਗਵਾਹੀ ਤੇ ਗੱਲ ਆ ਕੇ ਅਟਕ ਜਾਵੇ ਕਿ ਗਵਾਹ ਪੇਸ਼ ਕਰੋ ਜੀ, ਗਵਾਹ ਪੇਸ਼ ਕਰੋ, ਆਓ ਪੇਸ਼ ਕਰੋ, ਆਹ ਪੇਸ਼ ਕਰੋ। ਉਦੋਂ ਤੱਕ ਵਿਚਾਰਾ ਪੀੜਤ ਪਤਾ ਨਹੀਂ ਇਸ ਦੁਨੀਆ ਤੋਂ ਕੋਚ ਕਰ ਚੁੱਕਾ ਹੋਵੇ, ਬਜ਼ੁਰਗ ਜਿਹਾ ਹੈਗਾ ਉਹ। ਸੋ ਦੇਖੋ ਜਿਹੜਾ ਬੰਦਾ ਆਪ ਹੀ ਕੈਮਰੇ ਦੇ ਸਾਹਮਣੇ ਮੰਨੀ ਜਾਂਦਾ ਕਿ ਮੈਂ ਉਹਦੇ ਇੱਕ ਨਹੀਂ ਮਾਰੀ, ਦੋ ਨਹੀਂ ਮਾਰੀ, 25 ਵਾਰੀ ਚੱਪਲ ਮਾਰੀ ਹੈ, ਜਿਹੜਾ ਕੁਛ ਕਰਨਾ ਕਰ ਲਓ। ਤਾਂ ਮੇਰੇ ਖਿਆਲ ਦੇ ਨਾਲ ਇੱਥੇ ਕੁਛ ਹੋਰ ਕੋਈ ਕਾਨੂੰਨੀ ਚਾਰਾਜੋਈ ਦੀ ਤਾਂ ਲੋੜ ਹੀ ਨਹੀਂ ਪੈਂਦੀ। ਇਹਦੇ ਤੇ ਕਾਰਵਾਈ ਸਿਰਫ ਅਦਾਲਤੀ ਨਹੀਂ ਹੋਣੀ ਚਾਹੀਦੀ। ਇਹਦੇ ਤੇ ਮੇਰੇ ਖਿਆਲ ਦੇ ਨਾਲ ਜਿਹੜੀ ਅਨੁਸ਼ਾਸਨੀ ਕਾਰਵਾਈ ਹੁੰਦੀ ਆ, ਜਿਵੇਂ ਭਗਵੰਤ ਮਾਨ ਤੇ ਹੋਈ ਸੀ, ਕਿਉਂਕਿ ਉਹ ਵੀ ਤੇ ਇੱਕ ਮਰਿਆਦਾ ਦਾ ਸਵਾਲ ਸੀ। ਇਹਨੇ ਕਿਹੜਾ ਮਰਿਆਦਾ ਨੂੰ ਉੱਥੇ ਫੁੱਲ ਪਾਏ ਆ। ਮੇਰੇ ਖਿਆਲ ਦੇ ਨਾਲ ਇਹਦੇ ਤੇ ਪਾਰਲੀਮੈਂਟਰੀ ਕਾਰਵਾਈ ਵੀ ਲਾਗੂ ਕਰਨੀ ਚਾਹੀਦੀ ਹੈ। ਇਹੋ ਜਿਹੇ ਜਿਹੜੇ ਹੋਰ 5-7 ਫਿਰਦੇ ਆ
ਜਿਨ੍ਹਾਂ ਦੇ ਹੱਥ ਹੈ ਜਿਹੜੇ ਉਹਨਾਂ ਦੇ ਪੈਰਾਂ ਦੇ ਨਾਲ ਵੀ ਜ਼ਿਆਦਾ ਚੱਲਦੇ ਆ, ਉਹ ਜਿਹੜੇ ਹੱਥ ਚਲਾਉਣ ਵਾਲੇ ਬੰਦੇ ਆ ਉਹਨਾਂ ਹੱਥ ਚਾਲਕਾਂ ਨੂੰ ਥੋੜੇ ਜਿਹੇ ਕੰਨ ਹੋ ਜਾਣ, ਇਹਦੇ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਪਰ ਕਰਨਗੇ, ਇਹ ਵੱਡਾ ਸਵਾਲ ਆ। ਅਗਲੀ ਆਪਾਂ ਗੱਲ ਕਰੀਏ, ਯੂਪੀ ਦੇ ਵਿੱਚ ਮੀਟ ਕਾਰੋਬਾਰੀਆਂ ਦੇ ਉੱਤੇ ਜੋਗੀ ਰਾਜ ਦੀ ਮਾਰ ਪੈ ਰਹੀ ਹੈ। ਕਹਿੰਦੇ ਸਕੂਲਾਂ ਦੇ ਮਾਸਟਰਾਂ ਨੂੰ ਵੀ ਵਿਸ਼ੇਸ਼ ਹਦਾਇਤਾਂ ਨੇ। ਉਹ ਆਂਦੇ ਹੁੰਦੇ ਨਾ, ਆਇਆ ਆਇਆ ਸੂਰਜ ਭਾਨ ਨਾ ਰਹੂਗਾ, ਮੰਜਾ ਨਾ ਰਹੇਗਾ ਵਾਹਨ। ਉੱਥੇ ਹੁਣ ਇਹੋ ਜਿਹੀ ਗੱਲ ਹੁਣ ਬਣੀ ਪਈ ਆ, ਲੋਕ ਬੌੜੀ ਕਰ ਉੱਠੇ ਆ 4 ਦਿਨਾਂ ਦੇ ਵਿੱਚ। ਉੱਥੇ ਤਰੋਈ ਕਰਦੇ ਪਏ ਲੋਕ। ਯੋਗੀ ਰਾਜ ਇਹੋ ਜਿਹਾ ਰਾਜ ਆਇਆ, ਉੱਥੇ ਪਤਾ ਹੀ ਨਹੀਂ ਕੀ ਕੁਛ ਹੋ ਜਾਣਾ। ਅੱਜ ਇੱਕ ਮੰਤਰੀ ਉੱਥੇ ਝਾੜੂ ਫੜ ਕੇ ਤੇ ਆਪਦੀ ਫਰਸ਼ ਸਾਫ਼ ਕਰੀ ਜਾਂਦਾ ਸੀਗਾ, ਤੇ ਪੱਤਰਕਾਰ ਉਹਨੇ ਪਹਿਲਾਂ ਬੁਲਾਏ ਹੋਏ ਸਨ ਕਿ ਮੈਂ ਝਾੜੂ ਲਾਊਂਗਾ, ਅੱਜ ਮੇਰਾ ਪਹਿਲਾ ਦਿਨ ਆ, ਤੁਸੀਂ ਆ ਜਾਓ। ਤੇ ਉਹ ਉੱਥੇ ਘਿਰੇ ਆਪਦੀ ਕੁਰਸੀ ਤੇ ਝਾੜੂ ਲਾ ਕੇ ਕਹਿੰਦਾ ਸੀ ਕਿ ਇਹ ਸਵੱਛ ਭਾਰਤ ਮੁਹਿੰਮ ਆ, ਅਸੀਂ ਆਪਦਾ ਯੋਗਦਾਨ ਪਾ ਰਹੇ ਹਾਂ। ਕਹਿੰਦਾ ਸਫਾਈ ਕਰਮਚਾਰੀ ਆਏ ਨਹੀਂ ਤੇ ਅਸੀਂ ਆਪ ਹੀ ਸਫਾਈ ਕਰ ਦਿੱਤੀ ਹੈ। ਤੇ ਜਦ ਕਿ ਸਫਾਈ ਕਰਮਚਾਰੀ ਬਾਹਰ ਬੈਠੇ, ਬਾਹਰ ਵਿਚਾਰੇ ਢਿੱਲੇ ਜਿਹੇ ਮੂੰਹ ਕਰਕੇ ਕਹਿੰਦੇ ਜੀ ਅਸੀਂ ਤੇ ਸਵੇਰ ਦੇ 8 ਵਜੇ ਦੇ ਸਫਾਈ ਟੰਗੇ ਆ, ਸਾਨੂੰ ਕਹਿੰਦੇ ਬਾਹਰ ਬਹਿ ਜਾਓ ਤੁਸੀਂ, ਅਸੀਂ ਆਪੇ ਸਾਰਾ ਕੁਛ ਕਰਾਂਗੇ। ਇਹੋ ਜਿਹਾ ਕੁਛ ਉੱਥੇ ਹੋਣ ਡਿਆ। ਕੋਈ ਉੱਥੇ ਭੱਜ ਕੇ ਉੱਧਰ ਨੂੰ ਵੜ ਜਾਂਦਾ, ਕੋਈ ਫਲਸ਼ਾਂ 'ਚ ਵੜ ਜਾਂਦਾ, ਇੱਧਰ ਸਫਾਈ ਨਹੀਂ ਹੋਈ। ਉਹ ਸਾਰੇ ਜਿਹੜੇ ਅਫਸਰ ਆ ਉਹ ਬਾਹਰ ਹੱਥ ਜੋੜ ਕੇ ਖੜ ਜਾਂਦੇ, ਕੋਈ ਗੱਲ ਨਹੀਂ ਜੀ ਅਸੀਂ ਕਰ ਦਿੰਦੇ, ਤੁਸੀਂ ਬਾਹਰ ਤੇ ਨਿਕਲੋ, ਫਲਸ਼ ਦੇ ਵਿੱਚੋਂ ਟਾਇਲਟ 'ਚੋਂ ਬਾਹਰ ਤੇ ਨਿਕਲੋ, ਅਸੀਂ ਕਰ ਦਿੰਦੇ ਸਫਾਈ, ਕੋਈ ਗੱਲ ਨਹੀਂ, ਸਫਾਈ ਕਰਮਚਾਰੀ ਹੈ ਨਹੀਂ ਤੇ ਅਸੀਂ ਆਪ ਕਰ ਦਿੰਦੇ, ਤੁਸੀਂ ਬਾਹਰ ਤੇ ਆਓ। ਉਹ ਜਿਹੜਾ ਯੋਗੀ ਰਾਜ ਆ, ਯੋਗੀ ਆਦਿੱਤਿਆਨਾਥ ਜਿਹਨੂੰ ਯੋਗੀ ਰਾਜ ਕਿਹਾ ਜਾਂਦਾ, ਅੱਜ ਕੱਲ੍ਹ ਯੋਗੀ ਰਾਜ ਵੀ ਹੈ ਤੇ ਯੋਗੀ ਰਾਜ ਵੀ ਕਰੀ ਜਾਂਦਾ। ਉਹ ਤੁਰਿਆ ਜਾਂਦਾ, ਪਤਾ ਹੀ ਨਹੀਂ ਉਹਦਾ। ਉਹ ਅੱਜ ਇੱਕ ਥਾਣੇ 'ਚ ਵੜ ਗਿਆ, ਉੱਥੇ ਪੁਲਿਸ ਵਾਲਿਆਂ ਦੀ ਭਾਅ ਦੀ ਬਣਾ ਛੱਡੀ। ਉਹ ਇਕੱਲਾ ਇਸ ਤਰ੍ਹਾਂ ਦਾ ਨਹੀਂ ਆ, ਉਹਦੇ ਜਿਹੜੇ ਮੰਤਰੀ ਆ ਉਹ ਉਹਦੇ ਤੋਂ ਵੀ ਵੱਧ। ਜਿਵੇਂ ਨਵੀਂ ਵਿਆਹੀ ਆਈ, ਤੁਹਾਨੂੰ ਪਤਾ ਭਾਂਡੇ ਬਹੁਤੇ ਖੜਕਾਉਂਦੀ ਹੈ ਵੀ ਮੈਂ ਕੰਮ ਕਰਦੀ ਪਈ ਹਾਂ। ਉਹ ਭਾਂਡੇ ਖੜਕਾ ਕੇ ਹੁਣ ਲੋਕਾਂ ਨੂੰ ਦੱਸਣ ਡਿਆ ਕਿ ਅਸੀਂ ਕੰਮ ਬਹੁਤ ਕਰਦੇ ਪਏ ਹਾਂ। ਦੂਜੇ ਪਾਸੇ ਉਹਨਾਂ ਨੇ ਜਿਹੜੇ ਆ ਬੁੱਚੜਖਾਨੇ ਵਾਲੇ ਆ, ਇਹਨਾਂ ਦੇ ਵਿੱਚ ਤੇ ਭੁਚਾਲ ਲਿਆਂਦਾ ਹੀ ਲਿਆਂਦਾ ਹੈ। ਜਿਹੜੇ ਮੀਟ ਦਾ ਕੰਮ ਕਰਨ ਵਾਲੇ ਛੋਟੇ ਕਾਰੋਬਾਰੀ ਆ, ਮੀਟ ਵੇਚਦੇ ਨਹੀਂ, ਜਿਹੜੇ ਮੀਟ ਪਕਾ ਕੇ ਵੇਚਦੇ ਆ, ਮਤਲਬ ਕਿ ਕੋਰਮਾ ਬਣਾਉਂਦੇ ਆ ਜਾਂ ਜਿਹਨੂੰ ਆਪਾਂ ਚਿਕਨ ਟਿੱਕਾ ਕਹਿ ਦਿੰਦੇ ਆ, ਇਹੋ ਜਿਹਾ ਬਿਰਿਆਨੀ ਬਣਾਉਂਦੇ ਆ, ਜਿਹੜੇ ਛੋਟੇ ਠੇਲੇ ਲਾ ਕੇ, ਰੇਹੜੀਆਂ ਲਾ ਕੇ ਜੋ ਵੇਚਦੇ ਆ, ਉਹਨਾਂ ਦਾ ਵੀ ਰੁਜ਼ਗਾਰ ਛੁੱਟ ਗਿਆ। ਗਾਜ਼ੀਆਬਾਦ ਦੇ ਵਿੱਚ 200 ਦੁਕਾਨਾਂ ਇਹੋ ਜਿਹੀਆਂ ਬੰਦ ਕਰਵਾਈਆਂ ਗਈਆਂ। ਇਕੱਲੇ ਮੁਸਲਮਾਨਾਂ ਦੀਆਂ ਦੁਕਾਨਾਂ ਬੰਦ ਨਹੀਂ ਹੋਈਆਂ, ਵਾਲਮੀਕੀ ਭਾਈਚਾਰੇ ਦੇ ਨਾਲ ਜਿਹੜੇ ਸੰਬੰਧਿਤ ਲੋਕ ਸਨ, ਜਿਹੜੇ ਇਹੋ ਜਿਹੇ ਛੋਟੇ ਮੋਟੇ ਕਾਰੋਬਾਰ ਕਰਦੇ ਸੀ, ਉਹ ਵੀ ਦੁਕਾਨਾਂ ਬੰਦ ਹੋ ਗਈਆਂ। ਦੁਕਾਨਾਂ ਉਹਨਾਂ ਦੀਆਂ ਕਿਵੇਂ ਚੱਲਦੀਆਂ ਸਨ? ਕਿਉਂਕਿ ਉਹਨਾਂ ਨੇ ਛੋਟੇ ਸਲਾਟਰ ਹਾਊਸ ਬਣਾਏ ਸੀਗੇ, ਨਿੱਕੇ ਜਿੱਥੇ ਉਹ ਮੱਝਾਂ ਕੱਟਦੇ ਸੀ, ਕਿਉਂਕਿ ਮੱਝਾਂ ਦੇ ਮਾਸ ਤੇ ਉੱਥੇ ਕੋਈ ਬੈਨ ਨਹੀਂ ਆ। ਉਹਨਾਂ ਨੇ ਕੀ ਕੀਤਾ ਕਿ ਜਿਹੜੇ ਉਹ ਛੋਟੇ ਸਲਾਟਰ ਹਾਊਸ ਸੀਗੇ ਚੱਲਦੇ ਸੀਗੇ, ਉਹ ਵੀ ਬੰਦ ਕਰਵਾ ਦਿੱਤੇ ਆ। ਉਹ ਜਿਹੜੇ ਦੁਕਾਨਦਾਰ ਆ ਉਹ ਰੋਂਦੇ, ਕਹਿੰਦੇ ਕਿ ਅਸੀਂ ਤੇ ਡੇਲੀ ਕਮਾਉਣ ਵਾਲੇ ਤੇ ਡੇਲੀ ਜਾ ਕੇ ਬੱਚਿਆਂ ਦੇ ਮੂੰਹ 'ਚ ਪਾਉਣ ਵਾਲੇ ਬੰਦੇ ਆ, ਸਾਨੂੰ ਤੇ ਕੁਛ ਦੱਸਿਆ ਨਹੀਂ, ਸਾਨੂੰ ਤੇ ਟਾਈਮ ਹੀ ਨਹੀਂ ਮਿਲਿਆ, ਸਾਨੂੰ ਤੇ ਇਹ ਸਾਡੇ ਨਾਲ ਤੇ ਇਹ ਹੋਈ ਆ ਕਿ ਦੇ ਕੇ ਵੰਗਾ ਦਾ ਹੋਕਾ ਤੇ ਕੱਢ ਵਿਖਾਇਆ ਚੱਕੀ ਰਾਹ। ਸਾਨੂੰ ਤਾਂ ਕਹਿੰਦੇ ਸੀ ਵਿਕਾਸ ਕਰਾਂਗੇ ਤੇ ਸਾਡੇ ਦੇ ਤਾਂ ਯੋਗੀ ਨਾਥ ਬਿਠਾਤਾ ਲਿਆ ਕੇ ਇਹਨਾਂ ਨੇ, ਸਾਨੂੰ ਤੇ ਉਮੀਦ ਹੀ ਨਹੀਂ ਸੀ। ਹੁਣ ਉਹ ਜਿਹੜੇ ਬੰਦੇ ਆ ਇਕੱਲੇ ਮੁਸਲਮਾਨ ਨਹੀਂ, ਵਾਲਮੀਕੀ ਸਮਾਜ ਦੇ ਨਾਲ ਜਿਹੜੇ ਜੁੜੇ ਕਾਰੋਬਾਰੀ, ਉਹ ਵੀ ਕਹਿੰਦੇ ਕਿ ਅਸੀਂ ਹੁਣ ਜਾਈਏ ਤੇ ਜਾਈਏ ਕਿੱਥੇ? ਸਾਡੇ ਕੋਲ ਤੇ ਹੁਣ ਕੋਈ ਇਹੋ ਜਿਹੀ ਜਮ੍ਹਾਂ ਪੂੰਜੀ ਵੀ ਹੈ ਨਹੀਂ ਕਿ ਅਸੀਂ ਕੋਈ ਹੋਰ ਧੰਦਾ ਚਲਾ ਲਈਏ। ਫਿਰ ਉਹ ਇਹ ਕਹਿੰਦੇ ਆ ਕਿ ਅਸੀਂ ਅਪੀਲ ਕਰਦੇ ਪਏ ਸਰਕਾਰ ਨੂੰ ਕਿ ਸਾਨੂੰ ਕੋਈ ਲਾਇਸੈਂਸ ਵਗੈਰਾ, ਕੋਈ ਫੀਸ ਭਰਾ ਕੇ ਕੋਈ ਇਹੋ ਜਿਹਾ ਜਾਰੀ ਕਰ ਦਿਓ, ਸਾਨੂੰ ਲੀਗਲਾਈਜ਼ ਕਰ ਦਿਓ, ਸਾਡੇ ਧੰਦੇ ਨੂੰ ਲੀਗਲਾਈਜ਼ ਕਰ ਦਿਓ, ਟੈਕਸ ਲਾ ਦਿਓ ਜੋ ਵੀ ਲਾਉਣਾ ਹੈ। ਅਸੀਂ ਬੀਫ ਦਾ ਕੰਮ ਨਹੀਂ ਕਰਦੇ, ਅਸੀਂ ਬਫੈਲੋ ਦਾ ਜਿਹੜਾ ਮਾਸ ਹੈ, ਬਫੈਲੋ ਦਾ ਜਿਹੜਾ ਚਿਕਨ ਹੈ, ਉਹ ਅਸੀਂ ਯੂਜ਼ ਕਰਦੇ ਹਾਂ। ਸੋ ਸਾਨੂੰ ਇੱਥੇ ਤੇ ਰਹਿਣ ਦਿਓ। ਪਰ ਦੂਜੇ ਪਾਸੇ ਉਹ ਇਹ ਹੈ ਕਿ ਦਿਲ ਹੈ ਕਿ ਮਾਨਤਾ ਨਹੀਂ ਵਾਲੀ ਗੱਲ ਹੈ ਕਿ ਯੋਗੀ ਹੈ ਕਿ ਮਾਨਤਾ ਨਹੀਂ, ਉਸ ਗੱਲ ਤੇ ਨਹੀਂ ਹੁੰਦਾ ਤੇ ਉੱਥੇ ਕੋਈ ਸੁਣਵਾਈ ਨਹੀਂ। ਹਾਥਰਸ ਦੇ ਵਿੱਚ ਕੱਲ 3 ਮੀਟ ਦੀਆਂ ਦੁਕਾਨਾਂ ਸੜ ਦਿੱਤੀਆਂ ਗਈਆਂ, ਉੱਥੇ ਬੜਾ ਰੌਲਾ ਪਿਆ। ਐਂਟੀ ਰੋਮੀਓ ਸਕੁਐਡ ਜਿਹੜੇ ਉਹਦੇ ਚਰਚੇ ਤੇ ਤੁਹਾਡੇ ਤੱਕ ਪਹੁੰਚ ਹੀ ਗਏ ਹੋਣੇ ਆ ਕਿ ਉੱਥੇ ਕੀ ਗੋਲ ਖਿਲਾਉਂਦੇ ਪਏ। ਹੁਣ ਉੱਥੇ ਬਹੁਤ ਸਾਰੇ ਮਾਪੇ ਇਹੋ ਜਿਹੇ ਆ ਜਿਨ੍ਹਾਂ ਦੇ ਬੱਚਿਆਂ ਨੂੰ ਜਲੀਲ ਕੀਤਾ ਗਿਆ ਜਨਤਕ ਥਾਵਾਂ ਤੇ, ਉਹ ਕਹਿੰਦੇ ਅਸੀਂ ਪੁਲਿਸ ਤੇ ਮਾਣਾ ਨਹੀਂ ਕੇਸ ਕਰਾਂਗੇ, ਤੇ ਜੇ ਲੋੜ ਪਈ ਤੇ ਅਸੀਂ ਯੋਗੀ ਆਦਿੱਤਿਆਨਾਥ ਤੇ ਵੀ ਮਾਣਾ ਨਹੀਂ ਤੇ ਕੇਸ ਕਰਾਂਗੇ। ਉਹ ਕਹਿੰਦੇ ਜਾ ਕਰ ਲਓ, ਯੋਗੀ ਆਦਿੱਤਿਆਨਾਥ ਤੇ ਤਾਂ ਕਤਲ ਦੇ ਵੀ ਚੱਲੀ ਜਾਂਦੇ ਆ, ਉਹਦੇ ਵੀ ਚੱਲੀ ਜਾਣਗੇ, ਸਾਡਾ ਕੰਮ ਤੇ ਇਹ ਤਾਂ ਹੀ ਚੱਲਦਾ ਰਹੂਗਾ। ਅੱਗੇ ਜੇ ਇਸ ਤੋਂ ਵੀ ਅੱਗੇ ਚੱਲੀਏ, ਅੱਜ ਯੋਗੀ ਆਦਿੱਤਿਆਨਾਥ ਨੇ ਹੋਰ ਆਰਡਰ ਚਾੜਤੇ ਆ। ਉਹ ਕਹਿੰਦਾ ਕਿ ਸਕੂਲਾਂ ਦੇ ਵਿੱਚ ਜਿਹੜੇ ਮਾਸਟਰ ਆਉਣਗੇ ਉਹ ਆ ਟੀ-ਸ਼ਰਟਾਂ ਜਾਂ ਇਹੋ ਜਿਹੇ ਹੋਰ ਕੈਜੂਅਲ ਪਹਿਰਾਵੇ ਨਹੀਂ ਪਾਉਣਗੇ। ਉਹ ਜਿੱਦਾਂ ਦੇ ਆਪਾਂ ਬੂਸਟਰ ਕਹਿ ਦਿੰਦੇ ਆ, ਤੇ ਜਾਂ ਹੋ ਸਕਦਾ ਕੱਲ ਨੂੰ ਜਿਵੇਂ ਅਮਿਤਾਭ ਬੱਚਨ ਹੋ ਰਹੀ ਖੁੱਲੀ ਮੋਰੀ ਵਾਲੀ ਪੈਂਟ ਪਾਉਂਦੇ ਸੀ, ਕੱਲ ਉਹ ਵੀ ਪਵਾ ਦੇ, ਆਖੇ ਕਿ ਉਹ ਪਾ ਕੇ ਆਓ,
70-75 'ਚ ਜਿਹੜੀਆਂ ਬੈਲ ਬਾਟਮ ਪੈਂਟਾਂ ਚੱਲ ਰਹੀਆਂ ਸਨ ਉਹ ਪਾਉਣੀਆਂ ਜੀ। ਸ਼ੁਰੂ ਕਰ ਦਿਓ। ਉਹਨੇ ਅੱਜ ਸਾਫ਼ ਕਹਿਤਾ ਕਿ ਟੀ-ਸ਼ਰਟ ਵਗੈਰਾ ਪਾ ਕੇ ਅਸੀਂ ਇੱਥੇ ਸਕੂਲ 'ਚ ਨਹੀਂ ਵੜਨ ਦੇਣਾ ਅਧਿਆਪਕਾਂ ਨੂੰ। ਨਾਲੇ ਵੀ ਕਹਿਤਾ ਕਿ ਆ ਜਿਹੜਾ ਬੇਵਜ੍ਹਾ ਤੁਸੀਂ ਮੋਬਾਇਲ ਯੂਜ਼ ਕਰਦੇ ਹੋ, ਹੁਣ ਬੇਵਜ੍ਹਾ ਪਤਾ ਨਹੀਂ 4 ਵਾਰੀ ਘਰੋਂ ਜੇ ਫੋਨ ਆ ਗਿਆ, ਘਰ ਵਾਲੀ ਦਾ ਹੀ ਆ ਗਿਆ, ਸ਼ਾਇਦ ਉਹਨੂੰ ਵੀ ਕਹਦੇ ਬੇਵਜ੍ਹਾ ਫੋਨ ਆਈ ਜਾਂਦਾ। ਸੋ ਉਹ ਕਹਿੰਦਾ ਜੇ ਬੇਵਜ੍ਹਾ ਫੋਨ ਅਸੀਂ ਯੂਜ਼ ਨਹੀਂ ਕਰਦੇ ਨਾ, ਇਹੋ ਜਿਹੇ ਉਹ ਹੁਕਮ ਚੜ੍ਹੀ ਜਾਂਦਾ। ਪਰ ਜਿਹੜੀ ਗੱਲ ਕਰਨ ਵਾਲੀ ਹੈ, ਜਿਹੜਾ ਇਹਨਾਂ ਨੇ ਸਭ ਤੋਂ ਵੱਡਾ ਵਾਅਦਾ ਕੀਤਾ ਸੀਗਾ ਕਿ ਅਸੀਂ ਜਿਸ ਦਿਨ ਪਾਵਰ ਦੇ ਵਿੱਚ ਆਏ ਨਾਲ ਦੀ ਨਾਲ ਅਸੀਂ ਕਿਸਾਨਾਂ ਨੂੰ ਨਰਕ ਚੋਂ ਕੱਢ ਲਾਂਗੇ, ਅਸੀਂ ਨਾਲ ਦੀ ਨਾਲ ਕਰਜ਼ਾ ਮਾਫ਼ ਕਰ ਦਿਆਂਗੇ, ਉਸ ਪਾਸੇ ਨਹੀਂ ਆ ਰਹੇ। ਦੂਜੇ ਪਾਸੇ ਸਾਰੇ ਪਾਸੇ ਹੀ ਉਹਨਾਂ ਨੇ ਵਾਅਦਾ ਰੱਖਿਆ ਹੋਇਆ। ਲੋਕ ਉੱਥੇ ਸੱਚਮੁੱਚ ਜਿਹੜੇ ਆ ਉਹ ਘਬਰਾਏ ਪਏ ਆ, ਲੋਕ ਸਖਤੇ ਦੇ ਵਿੱਚ ਆਏ ਪਏ ਆ ਕਿ ਇਹ ਮਾਹੌਲ ਹੈ ਜਿਹੜਾ ਜਾ ਕਿੱਧਰ ਨੂੰ ਰਿਹਾ। ਪਰ ਵਿੱਚੋਂ ਸਿਆਣੇ ਬਜ਼ੁਰਗ ਹੈ ਜਿਹੜੇ ਉਹ ਕਹਿੰਦੇ ਆ ਇਬਤਦਾਏ ਇਸ਼ਕ ਰੋਤਾ ਹੈ ਕਿਆ, आगे आगे देखिए भाई होता है क्या। बाकी किसानों ਨੂੰ ਕੱਢਣ ਦੇ ਲਈ ਮਿਲਦਾ ਜੀ ਹਵਨ ਦੇ ਲਈ ਤਰੀਕ ਲੱਭ ਰਹੇ ਹੋਣੇ ਆ ਵੀ ਕਦੋਂ ਨਰਕ ਚੋਂ ਕੱਢਣਾ ਆ। ਬਾਕੀ ਕਿਤੇ ਨਾ ਕਿਤੇ ਮਿੰਟੂ ਜੀ ਤੁਹਾਨੂੰ ਇਦਾਂ ਨਹੀਂ ਲੱਗਦਾ ਵੀ ਇਹ ਜੋਗੀ ਨੂੰ ਲਿਆਂਦਾ ਹੀ ਯੂਪੀ ਦੇ ਵਿੱਚ ਤਾਂ ਗਿਆ ਵੀ ਇੱਕ ਤਾਂ ਰਾਮ ਮੰਦਿਰ ਵਾਲਾ ਮਸਲਾ ਪਖਾਇਆ ਜਾਵੇ ਅਤੇ ਜਿਹੜੀਆਂ ਆਉਣ ਵਾਲੀਆਂ ਬਾਅਦ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਆ ਉਸ ਦੇ ਵਿੱਚ ਮੋਦੀ ਨੂੰ ਇਸ ਦਾ ਜਿਹੜਾ ਆ ਉਹ ਫਾਇਦਾ ਜਿਹੜਾ ਆ ਉਹ ਦਿਵਾਇਆ ਜਾਵੇ, ਕਿਉਂਕਿ ਜਿਹੜੇ ਵਿਕਾਸ ਦੀਆਂ ਗੱਲਾਂ ਮੋਦੀ ਹੁਣੀ ਕਰਦੇ ਆ ਉਸ ਦੇ ਉੱਤੇ ਉਹ ਕਿਸੇ ਪਾਸਿਓਂ ਵੀ ਅਜੇ ਖਰੇ ਉਤਰਦੇ ਨਹੀਂ ਨਜ਼ਰ ਆ ਰਹੇ। ਬਿਲਕੁਲ ਇਹ ਗੱਲ ਤੁਹਾਡੀ ਠੀਕ ਆ ਕਿ ਵਿਕਾਸ ਦਾ ਜਿਹੜਾ ਏਜੰਡਾ ਲੈ ਕੇ ਚੱਲਦੇ ਪਏ ਸਨ ਕਿ ਅਸੀਂ ਵਿਕਾਸ ਦੇ ਮੁੱਦੇ ਤੇ ਅੱਜ ਤਾਂ ਨੋਟਬੰਦੀ ਜਾਂ ਇਹੋ ਜਿਹੀ ਐਕਸਪੈਰੀਮੈਂਟ ਕਰਕੇ ਅਸੀਂ ਪਾਰ ਲਾ ਲਾਂਗੇ ਬੇੜਾ 2019 ਦੇ ਵਿੱਚ। ਇਹਨਾਂ ਨੂੰ ਪਤਾ ਲੱਗ ਗਿਆ ਸਾਡੀ ਬੇੜੀ ਦੇ ਵਿੱਚ ਬਹੁਤ ਸਾਰੇ ਪੱਥਰ ਹੈ, ਪਾਰ ਨਹੀਂ ਲੱਗਣੇ। ਫਿਰ ਹਿੰਦੂਤਵ ਵਾਲੇ ਕਾਰਡ ਤੇ ਆ ਗਏ ਕਿਉਂਕਿ ਯੂਪੀ ਹਾਰ ਜਾਂਦੇ ਇਹਨਾਂ ਨੇ ਮਾਂਜੇ ਜਾਣਾ ਸੀਗਾ, ਫਿਰ ਬਿਲਕੁਲ ਇਹਨਾਂ ਨੇ ਡੁੱਬ ਜਾਣਾ ਸੀਗਾ ਯੂਪੀ ਦੇ ਵਿੱਚ। ਦੇਖੋ ਇਹ ਮੈਂ ਵਾਰ-ਵਾਰ ਕਹਿ ਰਿਹਾ, ਮੈਂ ਖੁਦ RSS ਦਾ ਉਹ ਸਮਾਗਮ ਹੈ ਜਿਹੜਾ ਉਹ ਪੂਰੀ ਨੀਝ ਨਾਲ ਲਾ ਕੇ ਵੇਖਿਆ ਸੀਗਾ, ਉਹ ਅਸੀਂ ਅਖਬਾਰਾਂ 'ਚ ਵੇਖਿਆ, ਜਿਹਦੇ 'ਚ ਉਹਨਾਂ ਨੇ ਨਵੰਬਰ 'ਚ ਹੀ ਕਹਿਤੀ ਸੀ ਇੱਕ ਗੱਲ ਕਿ ਜਦੋਂ ਵਾਜਪਾਈ ਸਰਕਾਰ ਸੀ ਉਦੋਂ ਰਲਵੀਂ ਮਿਲਵੀਂ ਸਰਕਾਰ ਸੀ, ਅਸੀਂ ਬਹੁਤਾ ਕੁਛ ਨਹੀਂ ਸੀ ਕਰ ਸਕਦੇ, ਸਾਡਾ ਰਾਮ ਮੰਦਿਰ ਬਣਾਉਣ ਦਾ ਸੁਪਨਾ ਅਧੂਰਾ ਰਹਿ ਗਿਆ। ਫਿਰ ਬਾਅਦ ਦੇ ਵਿੱਚ ਜਦੋਂ ਵੀ ਕਿਤੇ ਭਾਰਤੀ ਜਨਤਾ ਪਾਰਟੀ ਨੂੰ ਮੌਕਾ ਮਿਲਿਆ ਉਦੋਂ ਉੱਤੇ ਕੇਂਦਰ 'ਚ ਸਰਕਾਰ ਹੋਰ ਸੀ, ਐਤਕੀ ਆਪਣੀ ਸਰਕਾਰ ਆ, ਮੈਜੋਰਟੀ ਆ, ਸੁਪਰੀਮ ਕੋਰਟ 'ਚ ਵੀ ਆਪਣੇ ਹੱਕ 'ਚ ਫੈਸਲਾ ਆ ਗਿਆ। ਪਰ ਜੇ ਥੱਲੇ ਸਰਕਾਰ ਜਿਹੜੀ ਹੈ ਉਹ ਕਿਸੇ ਹੋਰ ਦੇ ਕੰਮ ਫੇਰ ਅਟਕ ਜਾਣਾ। ਇਹਦੇ ਲਈ ਤੁਸੀਂ ਯੋਗੀ ਆਦਿੱਤਿਆਨਾਥ ਨੂੰ ਮੁੱਖ ਮੰਤਰੀ ਬਣਾ ਦਿਓ, ਰਾਮ ਮੰਦਿਰ ਆਪੇ ਬਣਾ ਦਿਓ। ਸੋ ਉਹਨਾਂ ਨੇ ਤਾਂ ਇਸ਼ਾਰਾ ਕਰ ਦਿੱਤਾ ਸੀਗਾ, ਇਸ਼ਾਰਾ ਸਮਝਣ ਵਾਲੇ ਸਮਝ ਗਏ। ਨਾਲੇ ਇੱਕ ਪਾਸੇ ਵਿਕਾਸ ਦਾ ਨਾਰਾ ਦੇਈ ਗਏ ਅਮਿਤ ਸ਼ਾਹ ਹੋਰੀ, ਨਾਲੇ ਉਹ ਹਿੰਦੂਤਵ ਦਾ ਨਾਰਾ ਦਿੱਤੀ ਗਏ। ਦੋਵੇਂ ਪਾਸਿਓਂ ਉਹਨਾਂ ਨੇ ਲੋਕਾਂ ਨੂੰ ਗੁੰਮਰਾਹ ਕਰ ਲਿਆ ਔਰ ਚਿਹਰਾ ਅੰਤ ਤੱਕ ਨਹੀਂ ਦੱਸਿਆ ਕਿ ਸਾਡਾ ਮੁੱਖ ਮੰਤਰੀ ਕੌਣ ਹੋਏਗਾ। ਇਸ ਤੋਂ ਇਲਾਵਾ ਜਿਹੜੀ ਗੱਲ ਹੈ ਨਾ ਕਿ RSS ਦੇ ਜਿਹੜੇ ਇੱਕ ਕੱਟੜ ਪ੍ਰਚਾਰਕ ਅਹੁਦਿਆਂ ਤੇ ਬਿਠਾਏ ਜਾ ਰਹੇ ਆ, ਇਹ ਸੰਘ ਦਾ ਹੀ ਇੱਕ ਤਜਰਬਾ ਸੀਗਾ। ਜਿਹੜਾ ਨਰਿੰਦਰ ਮੋਦੀ ਆ ਇਹ ਵੀ ਤੇ ਸੰਘ ਦਾ ਪ੍ਰਚਾਰਕ ਸੀ, ਪੰਜਾਬ ਦਾ ਇੰਚਾਰਜ ਹੁੰਦਾ ਸੀ ਪਹਿਲਾਂ। ਪੰਜਾਬ ਦੇ ਵਿੱਚੋਂ ਇਹਨੂੰ ਹਰਿਆਣੇ 'ਚ ਲਿਆਂਦਾ ਗਿਆ, ਹਰਿਆਣੇ 'ਚੋਂ ਚਟਾਲੇ ਨੇ ਕਢਵਾਤਾ ਸੀ ਇਹਨੂੰ, ਫਿਰ ਉੱਥੇ ਜਾਂਦਾ ਦਿੱਲੀ ਵਾਇਆ ਹੋ ਕੇ ਤੇ ਗੁਜਰਾਤ ਦਾ ਮੁੱਖ ਮੰਤਰੀ ਬਣ ਗਿਆ। ਆ ਮਨੋਹਰ ਲਾਲ ਖੱਟਰ ਜਿਹੜਾ ਕਦੇ ਸੁਣਿਆ ਸੀਗਾ ਤੁਸੀਂ ਵੀ ਇਹ ਕੋਈ ਨੇਤਾ, ਇਹਨੂੰ ਵੀ ਬਿਠਾਤਾ। ਇਹ ਸੰਘ ਦਾ ਹੀ ਕੰਮ ਆ। ਮੱਧ ਪ੍ਰਦੇਸ਼ ਵਾਲਾ ਸ਼ਿਵਰਾਜ ਚੌਹਾਨ ਆ, ਉਹ ਵੀ ਸੰਘ ਦਾ ਪ੍ਰਚਾਰਕ ਆ। ਸੋ ਇਹਨਾਂ ਨੇ ਜਿਹੜਾ ਤਜਰਬੇ ਕੀਤੇ ਉਹ ਤਜਰਬੇ ਇਹਨਾਂ ਦੇ ਸਫਲਤਾਪੂਰਵਕ ਅੱਗੇ ਚੜ੍ਹਦੇ ਪਏ, ਪ੍ਰਵਾਨ ਚੜ੍ਹਦੇ ਪਏ। ਇਸ ਕਰਕੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਇਹੋ ਜਿਹੇ ਤਜਰਬੇ ਕਰਨਗੇ। ਜੀ ਅਗਲੀ ਆਪਾਂ ਗੱਲ ਕਰੀਏ ਪੰਜਾਬ ਵੱਲ ਨੂੰ ਮੁੜੀਏ ਵੀ ਨਵਜੋਤ ਸਿੱਧੂ ਨਹੀਂ ਕਰ ਸਕੇਗਾ TV ਸ਼ੋਅ, ਐਡਵੋਕੇਟ ਜਨਰਲ ਨੇ ਦਿੱਤੀ ਆ ਇਹ ਰਾਏ। ਉੱਧਰ ਜਿਹੜੇ ਭਾਰਤ ਦੇ ਅਟਰਨੀ ਜਨਰਲ ਆ ਉਹਨਾਂ ਨੇ ਵੀ ਇਸ ਨੂੰ ਗਲਤ ਕਿਹਾ ਹੈ। ਦੇਖੋ ਇੱਕ ਸਾਡੇ ਇੱਥੇ ਮੁਹਾਵਰਾ ਪੰਜਾਬੀ 'ਚ ਕਿ ਸ਼ਮਲਾ ਤੱਕ ਕੇ ਭੁੱਲੀ ਪੱਲੇ ਨਾ ਗੁੱਲੀ ਨਾ ਕੁੱਲੀ ਜੀ। ਇਹ ਤਾਂ ਵਿਚਾਰਾ ਸ਼ਮਲੇ 'ਚ ਰਗੜਿਆ ਗਿਆ, ਇਹਨੇ ਤੇ ਕਪਤਾਨ ਦਾ ਸ਼ਮਲਾ ਹੀ ਵੇਖ ਲਿਆ ਕਿ ਠੀਕ ਹੈ ਇੱਧਰ ਮੌਜ ਆ, ਪਰ ਗਾਂ ਆ ਕੇ ਜਿਵੇਂ ਕਹਿੰਦੇ ਨਾ ਮੌਜਾਂ ਕਰਨ ਗਮਾਸ਼ਤੇ ਤੇ ਢਾਈ ਮਾਰਨ ਸ਼ਾਹ। ਜਿਹੜੇ ਗਮਾਸ਼ਤੇ ਆ ਉਹ ਮੌਜਾਂ ਕਰਨ ਡਏ ਤੇ ਜਿਹੜੇ ਸ਼ਾਹ ਵਿਚਾਰੇ ਉਹ ਹੁਣ ਢਾਵਾਂ ਮਾਰਨ ਡਏ, ਢਾਈਆਂ ਮਾਰਨ ਡਏ ਆ। ਸਿੱਧੂ ਵਰਗੇ ਕਿ ਸਾਡੀ ਤਾਂ ਰੋਜੀ ਰੋਟੀ ਵੀ ਖੁੱਸ ਗਈ ਆ, ਨਾ ਆਰਦੇ ਰਹੇ ਨਾ ਪਾਰਦੇ ਰਹੇ। ਸੋ ਨਵਜੋਤ ਸਿੱਧੂ ਲਈ ਰਸਤਾ ਜਿਹੜਾ ਔਖਾ ਹੋ ਗਿਆ। ਇਸ ਕਰਕੇ ਹੋ ਗਿਆ ਕਿਉਂਕਿ ਜਿਹੜੀ ਇਹਨਾਂ ਨੇ ਰਾਏ ਮੰਗੀ ਸੀਗੀ ਸਾਡੇ ਇੱਥੋਂ ਦੇ ਅਟਾਰਨੀ ਜਨਰਲ ਤੋਂ, ਉਹਨੇ ਰਾਏ ਦੇ ਵਿੱਚ ਇਹ ਗੱਲ ਆਖੀ ਹੈ ਕਿ ਭਾਈ ਇਹਦਾ ਜਿਹੜਾ ਟੈਲੀਵਿਜ਼ਨ ਸ਼ੋਅ ਹੈ ਉਹ ਲਾਹ ਵਾਲੇ ਅਹੁਦੇ ਚਾਹੁੰਦਾ ਹੈ, ਇਹਦਾ ਕਰਨਾ ਗੈਰ ਸੰਵਿਧਾਨਕ ਹੈ। ਅੱਜ ਠੀਕ ਉਸੇ ਵੇਲੇ ਜਿਹੜਾ ਸਾਡੇ ਭਾਰਤ ਦਾ ਅਟਾਰਨੀ ਜਨਰਲ ਆ ਉਹਨੇ ਵੀ ਇਹ ਗੱਲ ਆਖੀ ਹੈ। ਉਹ ਕਹਿੰਦਾ ਕਿ ਠੀਕ ਹੈ ਇਹੋ ਜਿਹਾ ਕਾਨੂੰਨ ਨਹੀਂ। ਦੇਖੋ ਇਹ ਵੀ ਇੱਕ ਚੀਜ਼ ਹੈ ਕਿ ਦੋਨਾਂ ਦੀ ਰਾਏ ਵੱਖਰੀ ਵੱਖਰੀ ਹੈ ਕਿਉਂਕਿ ਇਹ ਫੈਸਲਾ ਨਹੀਂ, ਇੱਕ ਰਾਏ ਸੀ, ਕਾਨੂੰਨੀ ਰਾਏ ਸੀ, ਲੀਗਲ ਰਾਏ ਸੀਗੀ ਦੋਨਾਂ ਅਟਾਰਨੀ ਜਨਰਲਾਂ ਦੀ। ਤਾਂ ਜਿਹੜਾ ਦੇਸ਼ ਦਾ ਅਟਾਰਨੀ ਜਨਰਲ ਉਹ ਕਹਿੰਦਾ ਕਿ ਠੀਕ ਹੈ ਇਹਦੇ ਲਈ ਕੋਈ ਕਾਨੂੰਨ ਨਹੀਂ ਹੋਏਗਾ ਕਿ ਨਵਜੋਤ ਸਿੱਧੂ ਜੇ 6 ਵਜੇ ਤੋਂ ਬਾਅਦ ਜਾ ਕੇ ਕਿਸੇ ਸ਼ੋਅ 'ਚ ਪਾਰਟੀਸਪੇਟ ਕਰਦਾ ਉਹਨੂੰ ਰੋਕਿਆ ਨਾ ਜਾ ਸਕਦਾ ਹੋਵੇ, ਪਰ ਇੱਕ ਮੰਤਰੀ ਲਈ ਏਦਾਂ ਕਰਨਾ ਗਲਤ ਆ।
ਉਹਨੇ ਫਿਰ ਉਦਾਹਰਨ ਦਿੱਤੀ। ਉਹਨੇ ਕਿਹਾ ਕਿ ਕੱਲ ਨੂੰ ਕੋਈ ਡਾਕਟਰ ਉੱਠ ਕੇ ਸਰਕਾਰੀ ਆਖੇ ਕਿ 6 ਵਜੇ ਤੋਂ ਬਾਅਦ ਮੈਂ ਆਪਦੀ ਕੋਈ ਨਿੱਜੀ ਕਲੀਨਿਕ ਚਲਾ ਲੂੰ ਕਿਉਂਕਿ ਉਦੋਂ ਮੈਂ ਆਪਦੀ ਡਿਊਟੀ ਖਤਮ ਕੀਤੀ ਹੁੰਦੀ ਹੈ, ਕਿਸੇ ਦਾ ਕੀ ਢਿੱਡ ਦੁਖਦਾ, ਤੇ ਕਹਿੰਦੇ ਅਸੀਂ ਕਰ ਦਿਆਂਗੇ। ਉਹ ਕਹਿੰਦਾ ਕਿ ਨੈਤਿਕਤਾ ਦੇ ਆਧਾਰ ਤੇ ਨਵਜੋਤ ਸਿੱਧੂ ਦਾ ਇਸ ਤਰ੍ਹਾਂ ਦਾ ਕੰਮ ਕਰਨਾ ਨਹੀਂ ਬਣਦਾ। ਸੋ ਦੂਜੇ ਪਾਸੇ ਪੰਜਾਬ ਵਾਲੇ ਨੇ ਤੇ ਬਿਲਕੁਲ ਰਾਹ ਹੀ ਬੰਦ ਕਰ ਦਿੱਤਾ। ਹੁਣ ਕਈ ਤੇ ਇਹ ਵੀ ਆਖੀ ਜਾਂਦੇ ਆ ਕਿ ਕਪਤਾਨ ਸਾਹਿਬ ਅੰਦਰੋਂ ਅੰਦਰ ਹੀ ਖੁਸ਼ ਆ ਕਿ ਮੇਰੇ ਰਾਹ ਦੇ ਕੁਛ ਕੱਢੇ ਤੇ ਲੋਕਾਂ ਨੇ ਸਾਫ਼ ਕਰਤੇ ਸੀ ਤੇ ਕੁਛ ਹੁਣ ਕਾਨੂੰਨ ਕਰੀ ਜਾਂਦਾ। ਪਰ ਦੂਜੇ ਪਾਸੇ ਇਹ ਵੀ ਚਰਚਾ ਸੁਣਨ ਦੇ ਵਿੱਚ ਆਈ ਹੈ ਕਿ ਨਵਜੋਤ ਸਿੱਧੂ ਹੈ ਜਿਹੜਾ, ਇਹਦਾ ਮੰਤਰਾਲਾ ਵੀ ਬਦਲਿਆ ਜਾ ਸਕਦਾ ਕਿਉਂਕਿ ਦੇਖੋ ਐਕਟਿੰਗ ਤੇ ਜਿਹੜਾ ਇਹਦੇ ਕੋਲ ਸੱਭਿਆਚਾਰ ਮੰਤਰਾਲਾ ਹੈ ਉਹਨਾਂ ਦੇ ਹਿੱਤ ਟਕਰਾਉਂਦੇ ਆਪੋ ਵਿੱਚ ਜੀ। ਇਹ ਸਿੱਧਾ ਸਪਸ਼ਟ ਸੀਗਾ ਕਿ ਜਾਂ ਤੇ ਮੰਤਰਾਲਾ ਅਣਜਾਣੇ ਚ ਇਹਨੂੰ ਦੇ ਦਿੱਤਾ ਗਿਆ ਤੇ ਜਾਂ ਜਾਣ ਬੁੱਝ ਕੇ ਦਿੱਤਾ ਗਿਆ ਕਿ ਆਪੇ ਇਸ ਫੇਰ ਦੇ ਵਿੱਚ ਫਸ ਜਾਓ। ਸੋ ਅੱਗੇ ਜਾ ਕੇ ਹੁਣ ਪਤਾ ਨਹੀਂ ਕੀ ਹੋਣਾ, ਪਰ ਚਰਚੇ ਇੱਥੇ ਪੰਜਾਬ ਦੇ ਵਿੱਚ ਕਈ ਕਿਸਮ ਦੇ ਚੱਲਦੇ ਪਏ ਆ ਕਿ ਨਵਜੋਤ ਸਿੱਧੂ ਦੇ ਮਾਮਲੇ 'ਚ ਗਾ ਕੀ ਹੋਣਾ। ਉਹ ਜੀ ਇੱਥੋਂ ਦਾ ਕਾਇਦਾ ਕਾਨੂੰਨ ਸਾਡੀ ਸਮਝ ਤੋਂ ਪਰੇ ਆ ਰਾਜ ਕਰਨਵੀਰ ਸਿੰਘ ਜੀ ਕਿ ਲਾਭ ਵਾਲੇ ਅਹੁਦੇ ਦੀ ਜੇ ਗੱਲ ਕਰੀਏ ਕਿ ਦੂਜੇ ਸਭ ਕੁਛ ਕਰੀ ਜਾਂਦੇ ਆ, ਕਿਰਨ ਖੇਰ, ਹੇਮਾ ਮਾਲਿਨੀ, ਸ਼ਤਰੂਘਨ ਸਿਨਹਾ, ਵਿਨੋਦ ਖੰਨਾ, ਜੇ ਅਤੀਤ ਦੇ ਵਿੱਚ ਦੇਖੀਏ ਧਰਮਿੰਦਰ, ਫਲਾਣਾ ਧਮਕਾਣਾ ਬਹੁਤ ਨੇ, ਸਭ ਕੁਛ ਕਰੀ ਜਾਂਦੇ ਸੀ। ਨਵਜੋਤ ਸਿੱਧੂ ਵਾਰੀ ਜੋ ਇਹ ਵੇਖ ਰਹੇ ਆ ਉਹ ਅਲੋਕਰ ਇਸ ਕਰਕੇ ਆ ਕਿ ਦੇਖੋ ਸਾਡੇ ਇੱਥੇ ਕਿਸ ਤਰ੍ਹਾਂ ਦਾ ਨਿਯਮ ਕਾਇਦਾ, ਕਿਸ ਤਰ੍ਹਾਂ ਦਾ ਇੱਥੋਂ ਦਾ ਸਾਡਾ ਜਿਹੜਾ ਕਾਨੂੰਨੀ ਢਾਂਚਾ ਹੈ। ਜੇ ਸੁਖਬੀਰ ਸਿੰਘ ਉਪ ਮੁੱਖ ਮੰਤਰੀ ਹੈ, ਸੁਖਬੀਰ ਸਿੰਘ ਉਪ ਮੁੱਖ ਮੰਤਰੀ ਦੇ ਅਹੁਦੇ ਤੇ ਬਹਿ ਕੇ ਜੇ ਉਹ ਬੱਸ ਦੀ ਡਰਾਈਵਰੀ ਕਰਨ ਲੱਗ ਜਾਂਦਾ, ਆਪਦੀ ਬੱਸ ਚਲਾਉਣ ਲੱਗ ਜਾਂਦਾ, ਕੋਈ 3000 4000 ਰੁਪਏ ਮਹੀਨੇ ਤੇ ਲਾਭ ਵਾਲੇ ਅਹੁਦੇ ਤੇ ਆ ਗਿਆ। ਪਰ ਉਸੇ ਗੱਦੀ ਤੇ ਬਹਿ ਕੇ, ਉਪ ਮੁੱਖ ਮੰਤਰੀ ਵਾਲੀ ਗੱਦੀ ਤੇ ਬਹਿ ਕੇ ਜੇ ਉਹ 500-700 ਬੱਸਾਂ ਦੇ ਬੇੜੇ ਦੀ ਟਰਾਂਸਪੋਰਟ ਚਲਾਈ ਜਾਵੇ ਤੇ ਉਹ ਲਾਭ ਵਾਲੇ ਅਹੁਦੇ ਤੋਂ ਬਾਹਰ ਆ। ਸੋ ਅਜੀਬੋ ਗਰੀਬ ਕਾਨੂੰਨ ਇਸ ਮਾਮਲੇ 'ਚ ਸਮਝ ਤੋਂ ਪਰੇ ਦੀ ਗੱਲ ਆ। ਬਿਲਕੁਲ ਸਹੀ ਗੱਲ, ਬਿਲਕੁਲ ਜੀ। ਅਗਲੀ ਆਪਾਂ ਗੱਲ ਕਰੀਏ ਵੀ ਪੰਜਾਬ ਸਰਕਾਰ ਲਿਆਵੇਗੀ ਮੁੱਖ ਸੰਸਦੀ ਸਕੱਤਰਾਂ ਸੰਬੰਧੀ ਕਾਨੂੰਨ। ਜੇ ਲਿਆਵੇਗੀ ਤੇ ਫਿਰ ਤੇ ਗੱਲ ਉਹੀ ਹੋ ਜਾਣੀ ਆ, ਗਲਾਬੋ ਗਈ ਤੇਜੋ ਆਈ, ਗੱਲ ਉੱਡੀ ਉੱਡੀ ਜੀ, ਫਿਰ ਤੇ ਉੱਥੇ ਹੀ ਮਸਲਾ ਹੋ ਜਾਣਾ। ਇਹ ਕਪਤਾਨ ਸਾਹਿਬ ਨੇ 2 ਦਿਨ ਤੇ ਚੰਗੀ ਉਮੀਦ ਬਣਾਈ, ਪਤਾ ਨਹੀਂ ਹੁਣ ਜਦੋਂ ਸਲਾਹਕਾਰ ਹਾਲੇ ਮੇਰੇ ਖਿਆਲ ਦੇ ਨਾਲ ਚੜ੍ਹੀ ਆ ਪਟੇ ਤੇ ਨਾਲ ਦੀ ਨਾਲ ਪਤਾ ਨਹੀਂ ਸਲਾਮਾਂ ਵੀ ਇਹੋ ਜਿਹੀਆਂ ਆਉਣ ਲੱਗ ਪਈਆਂ ਨੇ। ਫਿਰ ਇਹ ਵੀ ਗਿਣਿਆ ਜਾਵੇ ਕਿ ਸਲਾਹਕਾਰ ਚੰਗੇ ਸਲਾਗਾ ਆ ਗਏ ਆ, ਸਲਾਮਾਂ ਵੱਖੋ ਵੱਖਰੀਆਂ ਆਉਣ ਲੱਗ ਪਈਆਂ ਜੀ। ਹੁਣ ਦੇਖੋ ਇਹ ਜਿਹੜੇ ਮੁੱਖ ਸੰਸਦੀ ਸਕੱਤਰ ਸੀਗੇ ਇਹ ਤੇ ਅੱਗੇ ਮਸੇ ਮਗਰੋਂ ਲੱਥੇ ਪੰਜਾਬ ਦੇ 20 ਸੀਗੇ ਤੇ ਕਰਦੇ ਕੁਛ ਵੀ ਨਹੀਂ ਸਨ, ਕਰਨ ਨੂੰ ਇਹਨਾਂ ਦੇ ਕੰਮ ਹੀ ਕੋਈ ਨਹੀਂ ਸੀ। ਬੈਠੇ ਦਫ਼ਤਰਾਂ ਦੇ ਵਿੱਚ ਤਨਖਾਹਾਂ ਕੁੱਟੀ ਜਾਂਦੇ ਸੀ ਤੇ ਚਾਹ ਪਾਣੀ ਸਮੋਸਿਆਂ ਦੇ ਲੱਖਾਂ ਕਰੋੜਾਂ ਰੁਪਈਆ ਉਹ ਬਿੱਲ ਪਾ ਕੇ ਸਾਲ ਬਾਅਦ ਹੋ ਜਾਂਦੇ ਸੀ। ਕੰਮ ਕੁਛ ਵੀ ਨਹੀਂ ਕੀਤਾ। RTI ਪਾ ਕੇ ਪੁੱਛ ਲਓ ਕਿ ਮੁੱਖ ਸੰਸਦੀ ਸਕੱਤਰਾਂ ਨੇ ਇੰਨਾ ਚਿਰ ਕੀ ਕੀਤਾ ਤੇ ਕੋਈ ਕਹਿ ਦੂਗਾ ਜੀ ਫਲਾਣੇ ਥਾਂ ਤੇ ਅਸੀਂ ਨੀਂਹ ਪੱਥਰ ਦਾ ਉਦਘਾਟਨ ਕੀਤਾ ਸੀ, ਫਲਾਣੀ ਥਾਂ ਤੇ ਅਸੀਂ ਰੀਬਨ ਕੱਟ ਕੇ ਆਏ ਸਾਂ ਜੀ, ਫਲਾਣੀ ਥਾਂ ਤੇ ਪ੍ਰਕਾਸ਼ ਸਿੰਘ ਬਾਦਲ ਦੇ ਸੰਗਤ ਦਰਸ਼ਨ 'ਚ ਅਸੀਂ 2 ਘੰਟੇ ਧੁੱਪੇ ਖੜੇ ਸਾਂ ਜੀ। ਇਹੋ ਜਿਹੇ ਕੰਮ ਕਰਦੇ ਰਹੇ ਆ। ਜਨਤਾ ਦੇ ਕੰਮ ਤੇ ਕੁਛ ਵੀ ਨਹੀਂ ਕੀਤਾ, ਹੈ ਹੀ ਕੁਛ ਨਹੀਂ ਸੀ ਇਹਨਾਂ ਕੋਲ। ਸੋ ਹੁਣ ਫੇਰ ਮੁੱਖ ਸੰਸਦੀ ਸਕੱਤਰਾਂ ਦਾ ਜਿਹੜਾ ਇਹ ਰਾਗ ਲੱਪਿਆ ਜਾਣਾ ਔਰ ਉਹ ਖੁਦ ਕਪਤਾਨ ਦੇ ਮੂੰਹੋਂ ਇਹ ਰਾਗ ਸੁਣਿਆ ਜਾਣਾ ਕਿ ਜੀ ਅਸੀਂ ਆਉਣ ਵਾਲੇ ਦਿਨਾਂ 'ਚ ਮੁੱਖ ਸੰਸਦੀ ਸਕੱਤਰਾਂ ਲਈ ਕੋਈ ਬਿੱਲ ਲਿਆਵਾਂਗੇ, ਮਤਲਬ ਕਿ ਅਸੀਂ ਕਾਨੂੰਨ ਹੀ ਬਣਾ ਦਿਆਂਗੇ, ਕਾਨੂੰਨ ਹੀ ਬਣਾ ਦਿਆਂਗੇ। ਸੁਪਰੀਮ ਕੋਰਟ ਨੇ ਇਹਨਾਂ ਦੀਆਂ ਨਿਯੁਕਤੀਆਂ ਰੱਦ ਕੀਤੀਆਂ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਨਿਯੁਕਤੀਆਂ ਰੱਦ ਕੀਤੀਆਂ। ਸੋ ਇਹ ਬੜਾ ਅਜੀਬੋ ਗਰੀਬ ਜਿਹਾ ਸਾਡੇ ਸਾਹਮਣੇ ਸਿਨੈਰੀਓ ਬਣਦਾ ਪਿਆ ਕਿ ਖੁਦ ਪੰਜਾਬ ਦਾ ਮੁੱਖ ਮੰਤਰੀ ਇਸ ਗੱਲ ਤੇ ਵਜਿੱਦਿਆ ਕਿ ਅਸੀਂ ਕਾਨੂੰਨ ਲਿਆਵਾਂਗੇ, ਮਤਲਬ ਕਿ ਸੁਪਰੀਮ ਕੋਰਟ ਦੀ ਵੀ ਗਾਈਡਲਾਈਨ ਨਹੀਂ ਮੰਨਣੀ, ਅਸੀਂ ਹਾਈ ਕੋਰਟ ਦੀ ਵੀ ਨਹੀਂ ਮੰਨਣੀ, ਅਸੀਂ ਆਪਣੀ ਮਨਮਾਨੀ ਕਰਨੀ ਹੈ। ਮੁੱਖ ਸੰਸਦੀ ਸਕੱਤਰ ਅਸੀਂ ਰੱਖਣੇ ਆ। ਪਤਾ ਨਹੀਂ ਉਹਨਾਂ ਤੋਂ ਕੀ ਇਹਨਾਂ ਨੇ ਗੰਢੇ ਕਢਾਉਣੇ ਆ। ਦੂਜੇ ਪਾਸੇ ਜੇ ਇਹਨਾਂ ਦੀ ਆਪਾਂ ਮੁੱਖ ਸੰਸਦੀ ਸਕੱਤਰਾਂ ਦੀ ਜੜ ਵੇਖੀਏ ਨਾ ਤੇ ਜੜ ਕੈਪਟਨ ਅਮਰਿੰਦਰ ਸਿੰਘ ਨੇ ਲਾਈ ਸੀ। ਕਦੋਂ ਲੱਗੀ ਸੀ? ਜਦੋਂ ਇਹ ਮੁੱਖ ਮੰਤਰੀ ਬਣਿਆ ਇਹਨੇ ਆਪਣਾ ਮੰਤਰੀ ਮੰਡਲ ਮਾਲ ਗੱਡੀ ਜਿਹਾ ਹੀ ਰੱਖ ਲਿਆ ਸੀਗਾ ਜੀ। ਬਾਅਦ ਦੇ ਵਿੱਚ ਕੀ ਹੋਇਆ ਕਿ ਉਦੋਂ ਅਟਲ ਬਿਹਾਰੀ ਵਾਜਪਾਈ ਸਰਕਾਰ ਸੀ, ਉਹਨਾਂ ਨੇ ਇੱਕ ਕਾਨੂੰਨ ਬਣਾ ਦਿੱਤਾ ਕਿ ਜਿਹੜਾ ਮੰਤਰੀ ਮੰਡਲ ਆ ਉਸ ਮੰਤਰੀ ਮੰਡਲ ਦੇ ਵਿੱਚ ਇੰਨੇ % ਤੋਂ ਵੱਧ ਜਿਹੜੇ ਮੰਤਰੀ ਨਹੀਂ ਬਣਾਏ ਜਾ ਸਕਦੇ। ਆਪਣੇ 117 ਸੀਟਾਂ ਦੇ ਮਸੇ ਮੇਰੇ ਖਿਆਲ ਦੇ ਨਾਲ 17-18 ਬਣਦੇ ਆ, ਉਹ ਹਿੱਸਾ ਜਿੰਨਾ ਤੈਅ ਕੀਤਾ ਸੀਗਾ ਜੀ। ਇਹਨਾਂ ਨੇ ਫਿਰ ਇਹ ਰਾਹ ਕੱਢਿਆ ਸੀ ਕਪਤਾਨ ਹੋਰਾਂ ਨੇ ਕਿ ਜਿਹੜੇ ਵੱਧਦੇ ਆ ਮੰਤਰੀ ਕਹਿੰਦੇ ਕਿ ਭਾਈ ਸਾਰੇ ਵੰਡ ਕੇ ਖਾਵਾਂਗੇ, ਵੰਡ ਖਾ, ਖੰਡ ਖਾ, ਅੱਡ ਖਾ, ਹੱਡ ਖਾ, ਉਹ ਕਹਿੰਦੇ ਵੰਡ ਕੇ ਖਾਵਾਂਗੇ ਤੇ ਸਾਨੂੰ ਵੀ ਕਰੋ ਐਡਜਸਟ। ਤਾਂ ਫਿਰ ਉਸ ਸਮੇਂ ਮੁੱਖ ਸੰਸਦੀ ਸਕੱਤਰਾਂ ਦੀ ਇਹ ਜਿਹੜੀ ਨਿਕਲੀ ਸੀਗੀ ਸੀਟ ਕਹਿ ਲਓ, ਟਿਕਟ ਕਹਿ ਲਓ, ਇਹ ਕੈਪਟਨ ਸਾਹਿਬ ਨੇ ਆਜ਼ਾਦ ਕੀਤੀ ਸੀ ਕੁਰਸੀ ਜਿਹੜੀ।
ਹੁਣ ਕੈਪਟਨ ਅਮਰਿੰਦਰ ਸਿੰਘ ਫਿਰ ਉਹਨਾਂ ਰੱਥਾਂ ਤੇ ਆਈ ਜਾਂਦਾ। ਪਰ ਇਹ ਗਲਤ ਗੱਲ ਆ ਕਿ ਇੱਕ ਪਾਸੇ ਤੇ ਉਹ ਕਹਿੰਦੇ ਜੀ ਅਸੀਂ ਫੋਈ ਫੋਈ ਕਰਕੇ ਤਲਾਬ ਭਰਾਂਗੇ, ਅਸੀਂ ਬੂੰਦ ਬੂੰਦ ਨਾਲ ਸਾਗਰ ਭਰਾਂਗੇ, ਗਾਗਰ ਭਰਾਂਗੇ, ਇਹ ਕਰਾਂਗੇ, ਉਹ ਕਰਾਂਗੇ, ਜੋ ਕਰਾਂਗੇ। ਦੂਜੇ ਪਾਸੇ ਮੁੱਖ ਸੰਸਦੀ ਸਕੱਤਰਾਂ ਦਾ ਫਿਰ ਉਹੀ ਚੱਕਰ ਪਾ ਲਿਆ। ਮੇਰੇ ਖਿਆਲ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਪਾਸੇ ਥੋੜ੍ਹਾ ਜਿਹਾ ਧਿਆਨ ਦੇਣ ਦੀ ਜ਼ਰੂਰਤ ਹੈ, ਸੋਚਣ ਦੀ ਜ਼ਰੂਰਤ ਆ ਕਿ ਇਹ ਨਹੀਂ ਆ ਇਕੱਲੇ ਜਿਨ੍ਹਾਂ ਨੂੰ ਤੁਸੀਂ ਟਿਕਟ ਨਹੀਂ ਦੇ ਸਕੇ ਉਹਨਾਂ ਲਈ ਤੁਸੀਂ ਇਸ ਤਰ੍ਹਾਂ ਦੀਆਂ ਕੁਰਸੀਆਂ ਕ੍ਰੀਏਟ ਕਰ ਦਿਓ, ਇਸ ਤਰ੍ਹਾਂ ਦੀਆਂ ਗੱਦੀਆਂ ਕ੍ਰੀਏਟ ਕਰ ਦਿਓ ਕਿ ਉਹ ਆਰਾਮ ਨਾਲ ਭੋਗੀ ਜਾਣ ਆਪਣੇ ਸੁੱਖ ਵਿਲਾਸ ਤੇ ਜਨਤਾ ਦੇ ਉਹ ਖੂਨ ਚੂਸੀ ਜਾਣ। ਇਹ ਇਸ ਤਰ੍ਹਾਂ ਦਾ ਜੇ ਕੰਮ ਕਰਨਗੇ ਤੇ ਫਿਰ ਛੇਤੀ ਲੋਕਾਂ ਦੇ ਮਨਾਂ ਚੋਂ ਫਿੱਕੇ ਪੈ ਜਾਣਗੇ। ਮਸਾ ਤੇ ਇਹਨਾਂ ਦਾ ਰੰਗ ਚੜਿਆ, ਰੰਗ ਮਜੀਠ ਹੈ ਇਹਨਾਂ ਦਾ ਇਸ ਸਮੇਂ ਲੋਕਾਂ ਦੇ ਮਨਾਂ ਦੇ ਵਿੱਚ ਸ਼ਾਇਦ ਪਿਆ। ਜੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਨਗੇ, ਇਸ ਤਰ੍ਹਾਂ ਦੇ ਵਾਹੀਆਤ ਫੈਸਲੇ ਲੈਣਗੇ ਤੇ ਫਿਰ ਛੇਤੀ ਆਪਦੀ ਗੱਡੀ ਪੈਂਚਰ ਕਰਾ ਬਣ ਕੇ ਕਿਸੇ ਦਾ ਕੱਖ ਨਹੀਂ ਜਾਣਾ। ਜੀ ਤੁਸੀਂ ਗੱਲ ਹੀ ਕਰ ਰਹੇ ਸੀਗੇ ਵੀ ਬਾਕੀਆਂ ਨੂੰ ਵੀ ਸੈੱਟ ਕਰਨਾ ਆ। ਮੈਨੂੰ ਲੱਗਦਾ ਅਰੁਣਾ ਚੌਧਰੀ ਦੇ ਘਰ ਵਾਲੇ ਨੂੰ ਇੱਦਾਂ ਹੀ ਸੈੱਟ ਕੀਤਾ ਵੀ ਅਰੁਣਾ ਚੌਧਰੀ ਦਾ ਪਤੀ ਕਹਿੰਦੇ ਬਰਾਬਰ ਬਹਿ ਕੇ ਕੰਮ ਕਰ ਰਿਹਾ ਹੈ। ਵਿਵਾਦ ਕਾਫੀ ਭਖ ਰਿਹਾ। ਅੱਗੇ ਸਾਡੇ ਪੰਜਾਬ 'ਚ ਕਹਿੰਦੇ ਹੁੰਦੇ ਸੀ ਕਿ ਬੀਬੀਆਂ ਨਹੀਂ ਕਹਿੰਦੀਆਂ ਹੁੰਦੇ ਸੀ ਵਾਢੀ ਵੱਢੂਗੀ ਬਰੋਬਰ ਤੇਰੇ ਦਾਤੀ ਨੂੰ ਲਵਾ ਦੇ ਘੁੰਗਰੂ। ਤੇ ਫਿਰ ਜੇ ਇਹੋ ਜਿਹੇ ਹਾਲਾਤ ਬਣਦੇ ਆ ਤੇ ਫਿਰ ਸਾਨੂੰ ਉਲਟ ਕਹਿਣਾ ਪਿਆ ਕਰੇਗਾ। ਉਹ ਫਿਰ ਘਰ ਵਾਲੇ ਬੰਨਿਓ ਕਹਿਣਾ ਪਿਆ ਕਰੇਗਾ ਕਿ ਵਾਢਾ ਧਰੂੰਗਾ ਬਰੋਬਰ ਤੇਰੇ ਔਖੀ ਸੌਖੀ ਚੋਣ ਜਿੱਤ ਲਾ। ਫਿਰ ਏਦਾਂ ਹੀ ਹੋਣ ਲੱਗ ਪੈਣਾ ਨਾ ਜੇ ਪਤੀ ਪਤਨੀਆਂ ਦਾ ਇਸ ਤਰ੍ਹਾਂ ਬਹਿ ਕੇ ਸਾਂਝੇ ਰੂਪ ਦੇ ਵਿੱਚ ਕੰਮ ਚੱਲਣ ਲੱਗ ਪਏ ਇੱਕ ਮੰਤਰਾਲੇ ਦੀ ਛੱਤ ਹੇਠ। ਦੇਖੋ ਅਰੁਣਾ ਚੌਧਰੀ ਜਿੱਦਣ ਬੀਬੀ ਬਣੀ ਹੈ ਮੰਤਰੀ, ਅਗਲੇ ਦਿਨ ਹੀ ਸਕੂਲਾਂ 'ਚ ਪਹੁੰਚ ਗਈ ਸੀ। ਲੋਕਾਂ ਨੇ ਬੜਾ ਸਵਾਗਤ ਕੀਤਾ ਕਿ ਵਾਹ ਬਈ ਵਾਹ, ਇਹਦੀ ਮੰਤਰੀ ਚੰਗੀ ਹੈ, ਇਹਦੀ ਮੰਤਰੀ ਬੀਬੀ ਹੈ ਕਿ ਜਿਹੜੀ ਚੰਗੀ ਤਰ੍ਹਾਂ ਸੁਖਨਾ ਵੀ ਨਹੀਂ ਲਾ ਕੇ ਆਈ ਮੰਤਰੀ ਬਣਨ ਦੀ ਤੇ ਨਾਲ ਦੀ ਨਾਲ ਆਪਣੇ ਕੰਮ ਤੇ ਚੜ੍ਹ ਗਈ ਹੈ। ਬੜਾ ਲੋਕਾਂ ਨੇ ਸਵਾਗਤ ਕੀਤਾ, ਬੜਾ ਲੋਕਾਂ ਨੇ ਇਸਤਕਬਾਲ ਕੀਤਾ। ਪਰ ਦੂਜੇ ਦਿਨ ਜਦੋਂ ਉਹ ਸਕੱਤਰੇਤ ਦੇ ਵਿੱਚ ਪਹੁੰਚੀ ਹੈ, ਸੈਕਟਰੀਏਟ ਦੇ ਵਿੱਚ ਬੈਠੀ ਹੈ ਜਾ ਕੇ, ਪੱਤਰਕਾਰ, ਤੁਹਾਨੂੰ ਪਤਾ ਪੱਤਰਕਾਰ ਉਹ ਗੁੰਤਰੀ ਹੁੰਦੇ ਕਿ ਚਲੋ ਨਾਲੇ ਤੇ ਵਧਾਈ ਦੇ ਆਉਣੇ, ਨਾਲੇ ਵੇਖ ਆਉਣੇ ਕਿ ਉੱਥੇ ਕਿਹੋ ਜਿਹਾ ਮੇਲਾ ਲੱਗਾ, ਕਿਹੋ ਜਿਹਾ ਮਜਮਾ ਲੱਗਾ। ਪੱਤਰਕਾਰ ਚਲੇ ਗਏ, ਜਦੋਂ ਜਾ ਕੇ ਵੇਖਿਆ ਤੇ ਉੱਥੇ ਨਾਲ ਇੱਕ ਕੁਰਸੀ ਬਰੋਬਰ ਹੋਰ ਡਟੀ ਹੋਈ ਸੀ। ਉਹਦੇ ਤੇ ਜਿਹੜੀ ਕੁਰਸੀ ਡਟੀ ਹੋਈ ਸੀ ਉਹਦੇ ਤੇ ਇੱਕ ਸਾਹਿਬ ਡਟੇ ਹੋਏ ਸਨ। ਉਹ ਟੈਲੀਫੋਨ ਤੇ ਵਿਅਸਤ ਸੀ ਕਿ ਇਹਦੀ ਬਦਲੀ ਇੱਥੇ ਕਰ ਦਿਓ, ਉਹਦੀ ਬਦਲੀ ਇੱਥੇ ਕਰ ਦਿਓ, ਐਂ ਕਰ ਦਿਓ, ਉਹ ਕਰ ਦਿਓ, ਜੋ ਕਰ ਦਿਓ। ਉਹ ਵਹਿੰਦੇ ਰਹੇ ਖੜੇ ਤੇ ਫਿਰ ਇੱਕ ਨੂੰ ਦਾਬਾ ਵੀ ਮਾਰਿਆ ਉਸ ਸਾਹਿਬ ਨੇ। ਉਹ ਕਹਿੰਦਾ ਕਿ ਮੈਂ ਕੱਲ ਨੂੰ ਇੱਥੇ ਆਉਣਾ ਤਾਂ ਚੈੱਕ ਮਿਲੀ, ਜੇ ਇਸ ਤਰ੍ਹਾਂ ਨਾ ਹੋਇਆ ਨਾ ਤਾਂ ਤੈਨੂੰ ਮੈਂ ਸਿੱਧਿਆ ਕਰੂੰ। ਉਹ ਡਰ ਗਏ ਪੱਤਰਕਾਰ ਵੀ, ਅਸੀਂ ਕਿਸੇ ਗਲਤ ਦਫ਼ਤਰ 'ਚ ਤੇ ਨਹੀਂ ਵੜ ਗਏ, ਇੱਥੇ ਤੇ ਹੁਕਮ ਹੈ ਜਿਹੜੇ ਸਾਹਿਬ ਚਲਾਈ ਜਾਂਦਾ। ਤੇ ਅਸੀਂ ਤੇ ਸੁਣਿਆ ਸੀ ਕਿ ਇਹ ਮੰਤਰਾਲਾ ਜਿਹੜਾ ਉਹ ਬੀਬੀ ਦਾ ਮੰਤਰਾਲਾ। ਪਰ ਉਹ ਨਾਲਦਿਆਂ ਨੇ ਦੱਸਿਆ ਕਿ ਕੋਈ ਗੱਲ ਨਹੀਂ, ਤੁਸੀਂ ਸਹੀ ਜਗ੍ਹਾ ਤੇ ਆਇਓ, ਇਤਮਾਨਾਨ ਕਰੋ, ਇਹ ਉਹ ਜਿਹੜੇ ਸਾਹਿਬ ਬੈਠੇ ਆ ਇਹ ਬੀਬੀ ਜੀ ਦੇ ਘਰ ਵਾਲੇ ਆ। ਉਹਦਾ ਨਾਮ ਅਸ਼ੋਕ ਚੌਧਰੀ ਆ। ਫਿਰ ਪਤਾ ਲੱਗਿਆ ਭੇਤ ਖੁੱਲੇ ਤੇ ਉਹ ਬੀਬੀ ਥੋੜੀ ਜਿਹੀ ਘਬਰਾ ਗਈ ਕਿ ਮੀਡੀਆ ਵਾਲੇ ਤੇ ਹੁਣ ਪੰਗਾ ਮੈਨੂੰ ਹੋਰ ਪਾਉਣਗੇ। ਫਿਰ ਉਹ ਕਹਿਣ ਲੱਗ ਵੀ ਨਹੀਂ ਜੀ ਇਹ ਤੇ ਆਪ ਬਿਊਰੋਕਰੇਸੀ 'ਚ ਰਿਟਾਇਰਡ ਨੇ, ਥੋੜਾ ਗਾਈਡ ਕਰਦੇ ਆ ਕਰਦੇ। ਕਹਿੰਦੇ ਜੀ ਥੋੜਾ ਗਾਈਡ ਕਿਉਂ ਆ, ਤੇ ਬਹੁਤਾ ਜ਼ਿਆਦਾ ਗਾਈਡ ਕਰਦੇ ਪਏ ਆ। ਇਹੋ ਜਿਹੀ ਗਾਈਡੈਂਸ ਹੈ ਜਿਹੜੀ ਉਹ ਗਲਤ ਆ। ਇਸ ਤੋਂ ਬਾਅਦ ਅਰੁਣਾ ਚੌਧਰੀ ਦੇ ਰੰਗ ਭਾਵ ਜਿਹੜੇ ਉਹ ਬਦਲ ਗਏ। ਉਹਨੇ ਥੋੜਾ ਬਹੁਤ ਪੱਤਰਕਾਰਾਂ ਨੂੰ ਪਲੋਸਿਆ ਵੀ ਕਿ ਨਹੀਂ ਜੀ ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ, ਅੱਜ ਹੀ ਆਏ, ਅੱਜ ਹੀ ਇੱਜ਼ਤ ਮਾਣ ਦਿੱਤਾ। ਫਿਰ ਉਸ ਤੋਂ ਬਾਅਦ ਗੱਲ ਨਿਕਲਦੀ ਤੇ ਕੈਪਟਨ ਦੇ ਸਫਾ ਤੱਕ ਵੀ ਪਹੁੰਚ ਗਈ। ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਸ ਗੱਲ ਦਾ ਨੋਟਿਸ ਵੀ ਲਿਆ। ਉਹਨੇ ਆਖਿਆ ਕਿ ਇਹ ਗਲਤ ਗੱਲ ਆ, ਇਹ ਅਸੀਂ ਨਹੀਂ ਚੱਲਣ ਦਿਆਂਗੇ। ਅਸੀਂ ਬੀਬੀ ਜੀ ਨੂੰ ਬੇਨਤੀ ਕਰਾਂਗੇ ਕਿ ਇਸ ਤਰ੍ਹਾਂ ਨਾ ਕਰੇ। ਉਹ ਬੀਬੀ ਨਾ ਕੱਲੀ ਬੀਬੀ ਨਾ ਕਰੇ, ਹੋਰ ਵੀ ਜਿਹੜੇ ਮੰਤਰੀ ਇਸ ਤਰ੍ਹਾਂ ਕਰਦੇ ਉਹ ਨਾ ਕਰਨ। ਅਸੀਂ ਵੀ ਉਮੀਦ ਕਰਦੇ ਹਾਂ ਚਲੋ ਠੀਕ ਆ, ਕਈ ਵਾਰ ਹੋ ਜਾਂਦਾ ਬੰਦਾ ਜਦੋਂ ਨਵਾਂ ਕੰਮ ਤੇ ਚੜ੍ਹਦਾ, ਗਾਂ ਤੋਂ ਇਸ ਤਰ੍ਹਾਂ ਦੀ ਗਲਤੀ ਨਹੀਂ ਕਰਨੀ ਚਾਹੀਦੀ। ਪਰ ਅਸੀਂ ਤੇ ਇਹ ਉਮੀਦ ਲਾਉਣੇ ਪਏ ਹਾਂ ਕਿ ਸਾਡੇ ਪਿੰਡਾਂ ਦੇ ਵਿੱਚ ਜਿਹੜੀਆਂ ਬੀਬੀਆਂ ਸਰਪੰਚਨੀਆਂ ਬਣਦੀਆਂ ਉਹ ਵਿਚਾਰੀਆਂ ਰਬੜ ਦੇ ਮੋਹਰ ਤੋਂ ਵੱਧ ਕੋਈ ਬਸਾਤ ਹੀ ਨਹੀਂ ਰੱਖਦੀਆਂ, ਕੋਈ ਔਕਾਤ ਹੀ ਨਹੀਂ ਰੱਖਦੀਆਂ। ਅਸੀਂ ਤੇ ਇਹ ਕਹਿੰਦੇ ਹਾਂ ਕਿ ਉਹ ਖੁੱਲ੍ਹ ਕੇ ਸਰਪੰਚੀ ਕਰਨ, ਉਹਨਾਂ ਨੂੰ ਵੀ ਦੁਨੀਆਦਾਰੀ ਦਾ ਪਤਾ ਲੱਗੇ, ਉਹਨਾਂ ਨੂੰ ਵੀ ਆਪਣੇ ਹੱਕਾਂ ਦਾ, ਅਧਿਕਾਰਾਂ ਦਾ ਵਰਤਣ ਦਾ ਮੌਕਾ ਮਿਲੇ। ਪਰ ਇੱਥੇ ਇਹ ਹੈ ਕਿ ਮੰਤਰੀ ਸਾਹਿਬਾਂ ਜਿਹੜੀ ਉਹ ਵੀ ਰਬੜ ਦੀ ਮੋਹਰ ਬਣ ਕੇ ਆਪਣੇ ਪਤੀ ਦੇ ਦੁਆਲੇ ਬੈਠੀ ਹੈ। ਇਹ ਕੰਮ ਨਹੀਂ ਹੋਣਾ ਚਾਹੀਦਾ। ਦੂਜੀ ਗੱਲ ਜਿਹੜੀ ਸਭ ਤੋਂ ਮਹੱਤਵਪੂਰਨ ਹੈ ਰਾਜਕਰਨਵੀਰ ਸਿੰਘ ਜੀ, ਇਹ ਨਾ ਸਿਰਫ ਨੇਮ ਕਾਇਦੇ ਦੀ ਉਲੰਘਣਾ, ਇਹ ਇੱਕ ਸਹੁੰ ਦੀ ਵੀ ਉਲੰਘਣਾ ਜੀ। ਜਦੋਂ ਕੋਈ ਵੀ ਮੰਤਰੀ ਕਿਸੇ ਵੀ ਅਹੁਦੇ ਤੇ ਵਿਰਾਜਮਾਨ ਹੁੰਦਾ ਹੈ, ਜਾ ਕੇ ਬੈਠਦਾ, ਉਸ ਤੋਂ ਪਹਿਲਾਂ ਇੱਕ ਸਹੁੰ ਚੁੱਕਦਾ, ਚਾਹੇ ਪ੍ਰਧਾਨ ਮੰਤਰੀ, ਚਾਹੇ ਮੁੱਖ ਮੰਤਰੀ, ਚਾਹੇ ਕੈਬਨਿਟ ਦਾ ਮੰਤਰੀ ਹੈ, ਚਾਹੇ ਰਾਜ ਮੰਤਰੀ ਹੈ, ਉਹ ਇਹ ਸਹੁੰ ਚੁੱਕਦਾ ਕਿ ਮੈਂ ਆਪਣੇ ਕਰਤੱਵਾਂ ਦੀ, ਮੈਂ ਆਪਣੇ ਜੋ ਮੇਰੇ ਫਰਜ਼ ਹੈ ਉਹਨਾਂ ਦੀ ਪਾਲਣਾ ਕਰੂੰਗਾ। ਇੱਕ ਨਾਲ ਉਹ ਸਹੁੰ ਚੁੱਕਦਾ ਕਿ ਮੈਂ ਆਪਣੇ ਅਹੁਦੇ ਦੀ ਗਰਿਮਾ ਤੇ ਅਹੁਦੇ ਦੇ ਭੇਤ ਹੈ ਜਿਹੜੇ ਉਹ ਗੁਪਤ ਰੱਖਾਂਗੇ ਜੀ। ਇਹ ਸਾਰੇ
ਸਹੁੰ ਦੇ ਵਿੱਚ ਆਉਂਦੇ ਜਿਹੜੇ ਫਿਕਰੇ ਆ। ਤੇ ਦੇਖੋ ਜੇਕਰ ਅਸੀਂ ਬਰਾਬਰ ਕੁਰਸੀ ਬਿਠਾ ਕੇ ਬਰਾਬਰ ਕੁਰਸੀ ਢਾਹ ਕੇ ਉਹਦੇ ਤੇ ਇੱਕ ਬੰਦਾ ਬਰਾਬਰ ਬਿਠਾ ਕੇ ਫਾਈਲਾਂ ਹੀ ਉਹਦੇ ਰਾਹੀਂ ਕਢਵਾਉਣੀਆਂ, ਤੇ ਫਿਰ ਜਿਹੜੀ ਉਹ ਸਹੁੰ ਹੈ ਜਿਹਦੇ ਚ ਅਸੀਂ ਕਹਿੰਦੇ ਕਿ ਅਸੀਂ ਆਪਣੇ ਅਹੁਦੇ ਦੀ ਗਰਿਮਾ ਮਰਿਆਦਾ ਜਾਂ ਜਿਹੜੀ ਉਹਦੇ ਭੇਤ ਆ ਉਹ ਗੁਪਤ ਰੱਖਾਂਗੇ, ਤੇ ਫਿਰ ਗੁਪਤ ਕਿੱਥੇ ਰਹਿ ਗਏ। ਇਹ ਨਾ ਸਿਰਫ ਨੇਮ ਕਾਇਦੇ ਦੀ ਉਲੰਘਣਾ ਹੈ, ਬਲਕਿ ਉਹ ਜਿਹੜੀ ਚੁੱਕੀ ਹੋਈ ਸਹੁੰ ਹੈ ਉਹਦੀ ਵੀ ਉਲੰਘਣਾ। ਇਹ ਬੀਬੀ ਨੂੰ ਇਸ ਪਾਸੇ ਸੋਚਣ ਦੀ ਜ਼ਰੂਰਤ ਆ, ਨਹੀਂ ਤੇ ਅਗਲੀ ਵਾਰੀ ਸ਼ਾਇਦ ਐਤਕੀ ਤੇ ਘੱਟ ਉਹਨਾਂ ਨੇ ਮਸਾਲਾ ਲਾਇਆ ਪੱਤਰਕਾਰਾਂ ਨੇ, ਅਗਲੀ ਵਾਰੀ ਬਿਲਕੁਲ ਹੀ ਬੀੜੀ ਰੋੜ ਦੇਣਗੇ। ਜੀ ਜੀ ਬਿਲਕੁਲ ਜੀ। ਇਹ ਰਬੜ ਦੀਆਂ ਮੋਹਰਾਂ ਤਾਂ ਆਪਾਂ ਦੇਖਿਆ ਸੀ ਜਦੋਂ ਬਿਹਾਰ ਦੀ ਜਿਹੜੀ ਆ ਮੁੱਖ ਮੰਤਰੀ ਰਾਬੜੀ ਦੇਵੀ ਆ ਉਹ ਕਿੱਦਾਂ ਬਣੀ ਸੀਗੀ। ਤੇ ਰਬੜ ਦੀ ਮੋਹਰ ਤੇ ਰਾਬੜੀ ਦੇਵੀ ਜੀ ਵਧੀਆ ਤੁਸੀਂ ਉਹ ਦੱਸ ਜੀ। ਅਗਲੀ ਆਪਾਂ ਗੱਲ ਕਰੀਏ ਵੀ ਸੁਖਪਾਲ ਖਹਿਰਾ ਨੇ ਦਿੱਲੀ ਲੀਡਰਸ਼ਿਪ ਨੂੰ ਲਿਆ ਨਿਸ਼ਾਨੇ ਤੇ। ਸੁਖਪਾਲ ਖਹਿਰਾ ਇਹੋ ਜਿਹਾ ਲੀਡਰ ਆ ਜਿਵੇਂ ਉਹ ਕਹਿੰਦਾ ਨਾ ਕਿ ਮੈਂ ਬੋਲੂੰਗਾ ਤਾਂ ਦੁਨੀਆ ਬੋਲੇਗੀ ਕਿ ਇਹ ਬੋਲਦਾ ਹੈ। ਉਹ ਜਦੋਂ ਵੀ ਬੋਲਦਾ ਤੇ ਫਿਰ ਦੁਨੀਆ ਨਹੀਂ ਕਹਿੰਦੀ ਕਿ ਸੁਖਪਾਲ ਖਹਿਰਾ ਬੋਲਦਾ, ਬਲਕਿ ਉਹ ਬੋਲਦਾ ਬਹੁਤਿਆਂ ਦੀ ਬੋਲਤੀ ਵੀ ਬੰਦ ਕਰਾ ਦਿੰਦਾ ਜੀ। ਅੱਜ ਬੋਲਿਆ ਉਹ ਪਤਾ ਨਹੀਂ ਕਿੰਨੇ ਕੁ ਚਿਰ ਦਾ ਭਰਿਆ ਪੀਤਾ ਸੀਗਾ। ਉਹ ਕਹਿੰਦਾ ਜੀ ਕਿ ਦੇਖੋ ਇਹ ਜਿਹੜੀ ਦਿੱਲੀ ਦੀ ਲੀਡਰਸ਼ਿਪ ਆ ਉਹ ਸਾਨੂੰ ਮਰਵਾ ਕੇ ਰੱਖ ਗਈ ਜੀ। ਉਹ ਕਹਿੰਦੇ ਕਿ ਪੰਜਾਬ ਦੇ ਲੋਕਾਂ ਨੇ ਇਸ ਲੀਡਰਸ਼ਿਪ ਨੂੰ ਨਕਾਰਿਆ, ਪਾਰਟੀ ਦੇ ਕੰਮਾਂ ਨੂੰ, ਪਾਰਟੀ ਦੇ ਏਜੰਡੇ ਨੂੰ ਨਹੀਂ ਨਕਾਰਿਆ। ਦੂਜੀ ਗੱਲ ਸੁਖਪਾਲ ਸਿੰਘ ਖਹਿਰਾ ਨੇ ਇਹ ਗੱਲ ਬੜੀ ਮਹੱਤਵਪੂਰਨ ਕਹੀ ਕਿ ਅਸੀਂ ਪਿੱਛੇ ਤੋਂ ਤੁਰੇ ਆਉਂਦੇ ਇਹੋ ਹੀ ਆਖੀ ਗਏ ਕਿ ਮੁੱਖ ਮੰਤਰੀ ਪੰਜਾਬ ਦਾ ਹੋਏਗਾ, ਤੁਹਾਡੇ ਵਿੱਚੋਂ ਹੀ ਦਿਆਂਗੇ। ਪਰ ਐਨ ਮੌਕੇ ਤੇ ਆ ਕੇ, ਐਨ ਕੰਢੇ ਤੇ ਆ ਕੇ ਅਸੀਂ ਆਖਣ ਲੱਗ ਪਏ ਕਿ ਨਹੀਂ ਜੀ ਸਾਡੇ ਜਿਹੜੇ MLA ਉਹ ਇਲੈਕਟ ਕਰਨਗੇ, ਉਹ ਆਪਣਾ ਵਿਧਾਇਕ ਦਲ ਦਾ ਨੇਤਾ ਚੁਣਨਗੇ। ਕਹਿੰਦੇ ਕਿ ਲੋਕਾਂ ਦੇ ਵਿੱਚ ਫਿਰ ਬੇਭਰੋਸਗੀ ਪੈਦਾ ਹੋ ਗਈ ਕਿ ਕੱਲ ਨੂੰ ਹੋ ਸਕਦਾ ਕਿ ਮੁੱਖ ਮੰਤਰੀ ਹੈ ਜਿਹੜਾ ਉਹ ਬਾਹਰੋਂ ਲਿਆ ਕੇ ਸਾਡੇ ਤੇ ਥੋਪ ਦਿੱਤਾ ਜਾਵੇ। ਦੂਜੀ ਗੱਲ ਇਹ ਕਿ ਜਿਹੜੀ ਲੀਡਰਸ਼ਿਪ ਫੈਸਲੇ ਥੋਪ ਰਹੇ ਸੀ, ਉਹਨਾਂ ਨੇ ਵੀ ਸ਼ੱਕ ਦਾ ਇੱਕ ਲੋਕਾਂ ਦੀ ਜ਼ਹਿਨ ਦੇ ਵਿੱਚ ਅੰਸ਼ ਪੈਦਾ ਕੀਤਾ ਕਿ ਇਹ ਲੋਕ ਬਾਹਰੋਂ ਆ ਕੇ ਇੱਥੋਂ ਦੀ ਪਾਰਟੀ ਨੂੰ ਰਨ ਕਰਦੇ ਪਏ, ਇੱਥੋਂ ਦੀ ਪਾਰਟੀ ਨੂੰ ਚਲਾਉਂਦੇ ਪਏ। ਸੋ ਭਗਵੰਤ ਮਾਨ ਤੋਂ ਬਾਅਦ ਜਾਂ ਜਿਹੜੇ ਗੁਰਪ੍ਰੀਤ ਸਿੰਘ ਵੜੈਚ ਸਾਹਿਬ ਆ, ਇਹੋ ਜਿਹੇ ਸਰੀਕੇ ਦੇ ਨੇਤਾਵਾਂ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਦਾ ਖੁੱਲ੍ਹ ਕੇ ਬੋਲਣਾ ਉਹ ਇਸ ਗੱਲ ਤੇ ਮੋਹਰ ਲਾਉਂਦਾ ਕਿ ਜਿਹੜੀ ਪਰਸੋਂ ਇਹਨਾਂ ਦੀ ਮੀਟਿੰਗ ਹੋਈ ਸੀਗੀ ਜਿਹਦੇ 'ਚ ਇਹਨਾਂ ਨੇ ਕਿਹਾ ਕਿ ਜੀ ਬਸ ਅਸੀਂ ਆਪਣੇ ਹਿਸਾਬ ਕਿਤਾਬ ਨਾਲ ਚੱਲਾਂਗੇ, ਹੁਣ ਦਿੱਲੀ ਦਰਬਾਰੀਆਂ ਨੂੰ ਅਸੀਂ ਕਹਾਂਗੇ ਕਿ ਭਾਈ ਤੁਸੀਂ ਆਪਦਾ ਜਾਓ। ਸੰਜੇ ਦੁਰਗੇਸ਼ ਵੱਲ ਇਸ਼ਾਰਾ ਸੀਗਾ। ਉਸ ਤੋਂ ਬਾਅਦ ਕੱਲ ਇੱਕ ਫੇਰ ਬਿਆਨ ਆਇਆ, ਬਿਆਨ ਤੇ ਨਹੀਂ ਕਿਹਾ ਜਾ ਸਕਦਾ ਕਿ ਇੱਕ ਇਹਨਾਂ ਦੇ ਅੰਦਰੂਨੀ ਏਜੰਡੇ ਦੇ ਵਿੱਚੋਂ ਨਿਕਲਿਆ ਇੱਕ ਭਾਵ ਸਾਹਮਣੇ ਆਇਆ ਸੀਗਾ ਕਿ ਇਹਨਾਂ ਨੇ ਇਹ ਸ਼ਰੇਆਮ ਆਖ ਦਿੱਤਾ ਕਿ ਸੰਵਿਧਾਨ ਦੇ ਮੁਤਾਬਕ ਅਸੀਂ ਇੱਥੋਂ ਦੀ ਕਾਰਜਕਾਰਨੀ ਹੈ ਜਿਹੜੀ ਉਹਦੇ ਮੁਤਾਬਕ ਚਲਾਵਾਂਗੇ ਆਪਣੀ ਇਸ ਟੀਮ ਨੂੰ। ਦੂਜੀ ਗੱਲ ਇਹ ਕਿ ਜਿਹੜੇ ਇਹਨਾਂ ਨੇ ਜ਼ਿਲ੍ਹਾ ਲੈਵਲ ਤੇ ਇੰਚਾਰਜ ਲਾਏ ਆ, ਇਹਨਾਂ ਨੂੰ ਤੋੜ ਕੇ ਅਸੀਂ ਕਮੇਟੀਆਂ ਬਣਾਵਾਂਗੇ ਜ਼ਿਲ੍ਹਾ ਪੱਧਰ ਤੇ। ਇਹੋ ਜਿਹੀਆਂ ਗੱਲਾਂ ਜਿਹੜੀਆਂ ਕੀਤੀਆਂ ਉਹਨਾਂ ਤੇ ਇਹਨਾਂ ਚੀਜ਼ਾਂ ਨੇ ਮੋਹਰ ਲਾ ਦਿੱਤੀ ਹੈ ਕਿ ਵਾਕਿਆ ਪਾਰਟੀ ਦੇ ਅੰਦਰ ਖਾਸ ਤੌਰ ਤੇ ਜਿਹੜੇ ਇੱਥੋਂ ਦੇ ਪੰਜਾਬੀ ਮੋਹਰੀ ਲੀਡਰ ਆ ਉਹਨਾਂ ਨੇ ਇਸ ਚੀਜ਼ ਨੂੰ ਹੁਣ ਮਹਿਸੂਸ ਕੀਤਾ ਔਰ ਇਸ ਚੀਜ਼ ਨੂੰ ਚੰਗੀ ਤਰ੍ਹਾਂ ਚਿੱਤ ਵੀ ਲਿਆ ਕਿ ਜੇ ਅਸੀਂ ਹੁਣ ਸਟੈਂਡ ਨਾ ਲਿਆ, ਜੇ ਅਸੀਂ ਹੁਣ ਥੋੜਾ ਬਹੁਤਾ ਨਾ ਅੜੇ ਤੇ ਆਉਣ ਵਾਲੇ ਦਿਨਾਂ 'ਚ ਅਸੀਂ ਚੜ ਜਾਵਾਂਗੇ। ਹੁਣ ਇੱਥੇ ਸਭ ਤੋਂ ਵੱਡਾ ਇੱਕ ਖਤਰਾ ਇਹ ਪੈਦਾ ਹੁੰਦਾ ਕਿ ਜਿਸ ਤਰੀਕੇ ਨਾਲ ਇਹ ਪੰਜਾਬੀ ਨੇਤਾ ਖੁੱਲ ਕੇ ਬੋਲਦੇ ਪਏ ਆ, ਪਹਿਲਾਂ ਤਾਂ ਇਹਨਾਂ ਦੀ ਆਲੋਚਨਾ ਹੋਣੀ ਚਾਹੀਦੀ ਹੈ ਕਿ ਪਹਿਲਾਂ ਗੂੰਗੇ ਬੋਲੇ ਬਣੇ ਰਹੇ, ਜਦੋਂ ਲੋਕ ਰੌਲਾ ਪਾਉਂਦੇ ਸਨ ਕਿ ਸੰਭਲ ਜਾਓ। ਜਦੋਂ ਡਾਕਟਰ ਦਲਜੀਤ ਸਿੰਘ ਕੱਢਿਆ, ਸੁਮੇਲ ਸਿੰਘ ਸਿੱਧੂ ਕੱਢਿਆ, ਧਰਮਵੀਰ ਗਾਂਧੀ ਦੀ ਫੱਟੀ ਪੋਚ ਕੇ ਰੱਖ ਦਿੱਤੀ, ਇਹੋ ਜਿਹੇ ਜਿਹੜੇ ਆਗੂ ਕੱਢੇ ਸਨ ਉਦੋਂ ਚੁੱਪ ਕੀਤੇ ਰਹੇ। ਇਹਨਾਂ ਤੇ ਸਵਾਲ ਬੜੇ ਪੈਦਾ ਹੁੰਦੇ ਆ। ਪਰ ਹੁਣ ਇੱਕ ਖਦਸ਼ਾ ਵੀ ਪੈਦਾ ਹੁੰਦਾ ਕਿਉਂਕਿ ਦਿੱਲੀ ਦੇ ਵਿੱਚੋਂ ਜਦੋਂ ਤਾਰਾਂ ਹਿੱਲਦੀਆਂ, ਜਦੋਂ ਇਹਨਾਂ ਦੇ ਉਤਲੇ ਬੈਠੇ ਉਹ ਸਕੀਮੀ ਬੰਦੇ ਸਕੀਮਾਂ ਲਾਉਂਦੇ ਆ ਤੇ ਉਹ ਫਿਰ ਬਹੁਤ ਗਾਂਹ ਤੱਕ ਚਲੇ ਜਾਂਦੇ ਆ। ਹੁਣ ਇਹ ਮਸਲਾ ਇੱਥੇ ਵੀ ਜਾ ਸਕਦਾ ਹੈ ਕਿ ਜਿਸ ਤਰੀਕੇ ਨਾਲ ਸੁਖਪਾਲ ਸਿੰਘ ਖਹਿਰਾ ਬੋਲ ਰਿਹਾ, ਸੁਖਪਾਲ ਸਿੰਘ ਖਹਿਰਾ ਹੁਣ ਇਸ ਕਰਕੇ ਸ਼ਾਇਦ ਬੋਲ ਰਿਹਾ ਕਿਉਂਕਿ ਪਹਿਲਾਂ ਉਹਨੂੰ ਇਹ ਸੀਗਾ ਕਿ ਮੈਂ ਅੱਗੇ ਕਾਂਗਰਸ ਦੇ ਵਿੱਚੋਂ ਇੱਧਰ ਆਇਆ ਤੇ ਮੇਰੀ ਸਭ ਤੋਂ ਜਿਹੜੀ ਵੱਡੀ ਮਜਬੂਰੀ ਇਹ ਹੈ ਕਿ ਮੈਨੂੰ ਭਲੱਥ ਜਿੱਤਣਾ ਐਤਕੀ ਬਹੁਤ ਜ਼ਰੂਰੀ ਹੈ ਕਿਉਂਕਿ ਲੋਕ ਕਹਿੰਦੇ ਸਨ ਜੇ ਖਹਿਰਾ ਐਤਕੀ ਨਹੀਂ ਜਿੱਤਿਆ ਤੇ ਇਹਦਾ ਕੈਰੀਅਰ ਖਤਮ ਹੈ। ਸੋ ਇਸ ਕਰਕੇ ਸ਼ਾਇਦ ਖਹਿਰਾ ਚੁੱਪ ਕਰ ਰਿਹਾ, ਨਹੀਂ ਤਾਂ ਖਹਿਰਾ ਪਹਿਲਾਂ ਵੀ ਸ਼ਾਇਦ ਬੋਲ ਪੈਂਦਾ ਕਿਉਂਕਿ ਖਹਿਰੇ ਤੋਂ ਇਹ ਉਮੀਦ ਕੀਤੀ ਜਾਂਦੀ ਹੈ। ਸੋ ਹੁਣ ਜਿਹੜਾ ਖਹਿਰੇ ਦਾ ਬੋਲਣਾ, ਕਿਉਂਕਿ ਖਹਿਰਾ ਇਸ ਸਮੇਂ ਉਹ ਆਪਣਾ ਰੁਤਬਾ ਜਿਹੜਾ ਫਤਿਹ ਕਰ ਚੁੱਕਾ, ਉਹਨੂੰ ਫਤਿਹ ਬਣਾ ਚੁੱਕਾ। ਹੁਣ ਸੁਖਪਾਲ ਸਿੰਘ ਖਹਿਰਾ ਜੇ ਬੋਲਿਆ ਤੇ ਦੂਜੇ ਪਾਸੇ ਹੋ ਸਕਦਾ ਹੈ ਕਿ ਉਹ ਸੁਖਪਾਲ ਸਿੰਘ ਖਹਿਰੇ ਦੇ ਉਲਟ ਕਿਸੇ ਨੂੰ ਚਾਬੀ ਦੇ ਦੇਣ। ਉਸ ਸੂਰਤ ਦੇ ਵਿੱਚ ਇੱਕ ਨੂੰ ਬਿਠਾਉਣ ਲਈ, ਦੂਜੇ ਨੂੰ ਉੱਤੇ ਕਰਾਉਣ ਲਈ ਉਹ ਫਿਰ ਪਾਟਕ ਪੈ ਜਾ ਸਕਦਾ। ਜੇ ਉਹ ਪਾਟਕ ਪੈਂਦਾ
ਤੇ ਫਿਰ ਤੇ ਦੁਰਗਤ ਜਿਹੜੀ ਆ ਉਹ ਇਹ ਤੋਂ ਵੀ ਬੁਰੀ ਹੋ ਸਕਦੀ ਹੈ। ਪਰ ਜੇ ਇਹ ਪੰਜਾਬੀ ਆਗੂ ਜਿਹੜੇ 5-7 ਮੋਹਰੀ ਆਗੂ ਹੈ, ਮੋਹਤਬਾਰ ਆਗੂ ਹੈ, ਜੇ ਇਹ ਇਕੱਠੇ ਹੋ ਕੇ ਚੱਲਦੇ ਆ, ਇੱਕ ਤੇ ਸੰਜੇ ਦਰਗੇਸ਼ ਨੂੰ ਸ਼ਾਇਦ ਇੱਥੋਂ ਦੂਰ ਕਰ ਦੇਣਗੇ। ਦੂਜੀ ਗੱਲ ਹੈ ਕਿ ਇਹ ਜਿਹੜੀ ਬੇੜੀ ਇਹਨਾਂ ਦੀ ਡੱਕੇ ਡੋਲੀ ਖਾਂਦੀ ਹੈ, ਇਹਨੂੰ ਸੰਭਾਲ ਕੇ ਫਿਰ ਮੰਝਧਾਰ ਚੋਂ ਬਾਹਰ ਲੈ ਜਾਣਗੇ। ਤੇ ਜੇ ਉਹ ਚਾਲ ਕੋਈ ਚੱਲ ਗਏ ਜਾਂ ਇਹ ਆਪੋ ਦੇ ਵਿੱਚ ਪਾਟੋ ਧਾਪ ਦਾ ਸ਼ਿਕਾਰ ਹੋ ਗਏ, ਫਿਰ ਅਸੀਂ ਕਹਿ ਸਕਦੇ ਹਾਂ ਕਿ ਚੱਲ ਰਾਣੀਏ ਤੇਰਾ ਰੱਬ ਰੱਖਾ। ਜੀ, ਤੇ ਕੀ ਆਪਾਂ ਇੱਕ ਵੱਖਰੀ ਖੇਤਰੀ ਪਾਰਟੀ ਦੀ ਉਮੀਦ ਕਰ ਸਕਦੇ ਹਾਂ? ਦੇਖੋ ਉਹ ਬਾਅਦ 'ਚ ਆ, ਉਹ ਤੇ ਇਸ ਗੱਲ ਤੇ ਮਨਸਰ ਕਰਦਾ ਹੈ ਨਾ ਕਿ ਇਸ ਪਾਰਟੀ ਦਾ ਅੱਗੇ ਭਵਿੱਖ ਕੀ ਹੁੰਦਾ ਹੈ। ਹਾਲੇ ਇਹਦਾ ਭਵਿੱਖ ਰੌਸ਼ਨ ਜਾਪਦਾ ਮੈਨੂੰ ਜ਼ਿਆਤੀ ਤੌਰ ਤੇ ਹਾਲੇ ਇਹਦੇ ਭਵਿੱਖ ਤੇ ਕੋਈ ਏਡਾ ਵੱਡਾ ਖਤਰਾ ਮੰਡਰਾਉਂਦਾ ਨਜ਼ਰ ਨਹੀਂ ਆਉਂਦਾ। ਜੇ ਇਹ ਲੀਡਰ ਇਕਮੁੱਠ ਰਹਿੰਦੇ ਆ, ਜੇ ਇਹਨਾਂ ਦੇ ਵਿੱਚੋਂ ਕੁਝ ਲੀਡਰਾਂ ਨੂੰ ਵਰਤ ਲਿਆ ਜਾਂਦਾ ਜਿਵੇਂ ਅੱਗੇ ਵਰਤੇ ਗਏ ਆ, ਜੇ ਜਿਸ ਤਰੀਕੇ ਨਾਲ ਦਿੱਲੀ ਦਰਬਾਰ ਵੱਲੋਂ ਵਰਤੇ ਗਏ, ਜੇ ਵਰਤੇ ਗਏ ਉਹ ਚੁੱਕਣਾ ਚ ਆ ਕੇ ਵਰਤ ਲੈ ਗਏ, ਫਿਰ ਤੇ ਕੁਝ ਕਿਹਾ ਨਹੀਂ ਜਾ ਸਕਦਾ। ਜੇ ਇਕਮੁੱਠ ਰਹਿੰਦੇ ਆ ਤੇ ਮੇਰੇ ਖਿਆਲ ਦੇ ਨਾਲ ਬਹੁਤ ਸੰਭਾਵਨਾ ਰਹੇਗੀ ਕਿ ਇਹੋ ਹੀ ਪਾਰਟੀ ਹੈ ਜਿਹੜੀ ਅੱਗੇ ਤੁਰ ਪਵੇ। ਤੇ ਜੇ ਇਹ ਇਕੱਠੇ ਵੀ ਰਹਿੰਦੇ ਆ, ਪਾਰਟੀ ਕੋਈ ਟੁੱਟ ਭੱਜ ਹੋ ਵੀ ਜਾਂਦੀ ਖੁਦਾ ਨਾ ਖਾਸਤਾ, ਤੇ ਫਿਰ ਜੇ ਖੇਤਰੀ ਪਾਰਟੀ ਉੱਭਰਦੀ ਹੈ ਤੇ ਇਹ ਨੇਤਾ ਮੇਰੇ ਖਿਆਲ ਦੇ ਨਾਲ ਉੱਥੇ ਵੀ ਤੁਹਾਨੂੰ ਉਸ ਪਲੇਟਫਾਰਮ ਤੇ ਮੋਹਰੀ ਨਜ਼ਰ ਆਉਣਗੇ। ਜੀ ਜੀ, ਤੇ ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਮਨਪ੍ਰੀਤ ਬਾਦਲ ਨੇ ਸਟਿੰਗ ਆਪਰੇਸ਼ਨ ਕਰਕੇ 2 ਪੁਲਿਸ ਵਾਲਿਆਂ ਨੂੰ ਪੈਸੇ ਲੈਂਦੇ ਫੜਿਆ। ਦੇਖੋ ਮਨਪ੍ਰੀਤ ਬਾਦਲ ਹੈ ਜਿਹੜਾ ਬੰਦਾ, ਮੈਂ ਅੱਗੇ ਵੀ ਕਹਿਣਾ ਕਿ ਮਨਪ੍ਰੀਤ ਬਾਦਲ ਇਸ ਸਮੇਂ ਅਜੋਕੀ ਰਾਜਨੀਤੀ ਦੇ ਵਿੱਚ ਸਭ ਤੋਂ ਅਲੱਗਾ ਕਿਰਦਾਰ ਆ। ਜਿਹੜਾ ਬੰਦਾ ਵਿਦਾਗ ਹੈ, ਜਿਹੜੇ ਬੰਦੇ ਤੇ ਕੋਈ ਦਾਗ ਨਹੀਂ ਗਾ। ਹਾਂ, ਉਹਦੀ ਰਾਜਨੀਤੀ ਕਰਨ ਤੇ ਉਹਦੀ ਨਿੱਜੀ ਜ਼ਿੰਦਗੀ 'ਚ ਕੁਛ ਨਾ ਕੁਛ ਆਪਾਂ ਕੱਢ ਸਕਦੇ ਹਾਂ, ਵਿੰਗ ਵਲੇਵਾ ਹਰੇਕ ਦੇ ਵਿੱਚ ਹੁੰਦਾ ਕੋਈ ਨਾ ਕੋਈ। ਪਰ ਜੋ ਉਹ ਬੰਦਾ ਰਾਜਨੀਤੀ ਕਰਦਾ, ਜਿਸ ਮਿਆਰ ਦੀ ਰਾਜਨੀਤੀ ਕਰਦਾ, ਉਸ ਮਿਆਰ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ। ਉਹ ਆਇਆ, ਉਹਨੇ ਆਉਂਦਿਆਂ ਗੱਡੀ ਨਹੀਂ ਲਈ ਸਰਕਾਰੀ, ਉਹ ਵੀ ਇੱਕ ਉਦਾਹਰਨ ਸੀ, ਨਜ਼ੀਰ ਸੀ। ਫਿਰ ਉਹਨੇ ਕੋਈ ਡਰਾਈਵਰ ਨਹੀਂ ਲਿਆ, ਕੋਈ ਸਰਕਾਰੀ ਨੌਕਰ ਨਹੀਂ ਲਿਆ, ਉਹ ਵੀ ਇੱਕ ਨਜ਼ੀਰ ਸੀ। ਫਿਰ ਉਹ ਦਫ਼ਤਰ ਦੇ ਵਿੱਚ ਗਿਆ, ਦਫ਼ਤਰ 'ਚ ਉਹਨੇ ਕਿਹਾ ਕਿ ਮੈਂ ਸਰਕਾਰੀ ਚਾਹ ਨਹੀਂ ਮੰਗਾਉਣੀ, ਮੇਰੇ ਕੋਲ ਤੇ ਕੋਈ ਆਇਆ ਰਹਿੰਦਾ, ਕੋਈ ਉੱਧਰੋਂ ਆ ਗਿਆ, ਕੋਈ ਫਲਾਣੇ ਜ਼ਿਲ੍ਹੇ 'ਚੋਂ ਆ ਗਿਆ, ਕੋਈ ਟਮਕਾਣੇ ਜ਼ਿਲ੍ਹੇ 'ਚੋਂ ਆ ਗਿਆ, ਕੋਈ ਫੁੱਫੜਾ ਵੱਲੋਂ ਆ ਗਿਆ, ਕੋਈ ਮਾਮਿਆਂ ਵੱਲੋਂ ਆ ਗਿਆ, ਮੈਂ ਸਰਕਾਰੀ ਚਾਹ ਕਿਹਨੂੰ ਕਿਉਂ ਪਿਆਊਂਗਾ? ਜਿਹਨੂੰ ਪਿਆਉਣੀ ਆ ਮੈਂ ਆਪਣੇ ਪੱਲਿਓਂ ਪਿਆ ਲੂੰ। ਮੈਂ ਸਰਕਾਰ ਦੀ ਚਾਹ, ਮੈਂ ਜਨਤਾ ਦੀ ਚਾਹ ਪਾਣੀ 'ਚ ਨਹੀਂ ਰੋੜਨੀ, ਜਨਤਾ ਦੀ ਕਮਾਈ ਇਸ ਤਰ੍ਹਾਂ ਮੈਂ ਲੱਡੂ ਸਮੋਸਿਆਂ 'ਚ ਨਹੀਂ ਵਾੜਨੀ। ਉਹਨੇ ਬੰਦ ਕਰਤੀ ਆਪਣੇ ਦਫ਼ਤਰ ਦੀ ਚਾਹ। ਉਹ ਹਾਲਾਂਕਿ ਬਹੁਤ ਘੱਟ ਆਇਆ ਮੀਡੀਆ 'ਚ, ਪਰ ਉਹਨੇ ਇਹ ਫੈਸਲਾ ਜਿਹੜਾ ਲਿਆ, ਇਹ ਵੀ ਇੱਕ ਨਜ਼ੀਰ ਸੀਗੀ। ਫਿਰ ਬਾਅਦ ਦੇ ਵਿੱਚ ਜੇ ਆ ਜਾਈਏ ਕਿ ਉਹ ਮੰਤਰੀ ਬਣਨ ਤੋਂ ਬਾਅਦ ਜਿਸ ਤਰੀਕੇ ਨਾਲ ਉਹਨੇ ਲਾਲ ਬੱਤੀਆਂ ਜਿਹੜੀਆਂ ਲਵਾਈਆਂ ਲੋਕਾਂ ਦੀਆਂ, ਉਹ ਵੀ ਇੱਕ ਨਜ਼ੀਰ ਸੀ ਆਪਦੇ ਮੰਤਰੀਆਂ ਦੇ। ਕਿਉਂਕਿ ਉਹਨੇ ਕਿਹਾ ਸੀਗਾ ਕਿ ਮੇਰਾ ਵਾਅਦਾ ਲੋਕਾਂ ਦੇ ਨਾਲ, ਮੈਨੀਫੈਸਟੋ ਦੇ ਵਿੱਚ ਮੈਂ ਵਾਅਦਾ ਕੀਤਾ ਲਾਲ ਬੱਤੀਆਂ ਜਿਹੜੀਆਂ ਲਾਓ। ਪਰ ਲਾਲ ਬੱਤੀਆਂ ਦਾ ਵੀ ਕਲੇਸ਼ ਅੱਗੇ ਬਹੁਤ ਪਿਆ ਹੋਇਆ। ਲਾਲ ਬੱਤੀਆਂ ਦੇ ਮਾਮਲੇ 'ਚ ਅੱਜ ਜਿਹੜਾ ਗੁਰਜੀਤ ਭੁੱਲਰ ਦਾ ਮੁੰਡਾ, ਉਹ ਸੁਖਪਾਲ ਭੁੱਲਰ, ਜਿਹੜਾ ਵਲਟੋਏ ਨੂੰ ਹਰਾ ਕੇ MLA ਬਣਿਆ, ਉਹ ਅੜ ਗਿਆ। ਉਹ ਕਹਿੰਦਾ ਮੈਂ ਤਾਂ ਨਹੀਂ ਲਾਉਂਦਾ ਲਾਲ ਬੱਤੀ। ਕਹਿੰਦਾ ਮਸਾ ਤੇ ਲੋਕਾਂ ਨੇ ਸਾਨੂੰ ਦਿੱਤੀ ਆ, ਲੋਕ ਚਾਹੁੰਦੇ ਆ ਕਿ ਅਸੀਂ ਲਾਲ ਬੱਤੀ ਵਾਲੀ ਗੱਡੀ 'ਚ ਰਹੀਏ, ਮੈਂ ਤਾਂ ਨਹੀਂ ਲਾਉਂਦਾ। ਮੈਂ ਤਾਂ ਕੈਪਟਨ ਕੋਲ ਚੱਲਿਆ ਤੇ ਕੈਪਟਨ ਨੂੰ ਜਾ ਕੇ ਆਖੂੰਗਾ ਜੀ ਇਸ ਫੈਸਲੇ ਤੇ ਮੁੜ ਵਿਚਾਰ ਕਰੋ, ਲਾਲ ਬੱਤੀ ਬਹੁਤ ਜ਼ਰੂਰੀ ਆ। ਉਹ ਫਿਰ ਜਿਵੇਂ ਕਹਿੰਦੇ ਹੁੰਦੇ ਨੇ ਕਿ ਪੋਤੜਿਆਂ ਦੇ ਵਿਗੜੇ ਹੋਣ ਨਾ ਜਿਹੜੇ, ਉਹ ਛੇਤੀ ਕੀਤਾ ਸੂਤ ਨਹੀਂ ਹੁੰਦੇ। ਕੈਪਟਨ ਪਤਾ ਨਹੀਂ ਇਹਨਾਂ ਨੂੰ ਪੋਤੜਿਆਂ ਦੇ ਵਿਗੜਿਆਂ ਨੂੰ ਕਿਵੇਂ ਸੂਤ ਕਰੂਗਾ। ਜੇ ਉਹ ਵੈਸੇ ਗੱਲ ਜੇ ਚੱਲੀ ਆ VIP ਕਲਚਰ ਦੀ, ਤੇ ਅੱਜ ਮੈਨੂੰ ਇੱਕ ਹੋਰ ਕਾਫਲਾ ਦਿਸਿਆ। ਅੱਜ ਖਟਕੜ ਕਲਾਂ ਦੇ ਵਿੱਚ ਮੇਲੇ ਲੱਗੇ ਸਨ, ਅੱਜ ਭਗਤ ਸਿੰਘ ਦਾ ਦਿਨ ਸੀ। ਅੱਜ ਇਹਨਾਂ ਨੂੰ ਉਹ ਵੀ ਸ਼ਹੀਦਾਂ ਦਾ ਵੀ ਚੇਤਾ ਆ ਗਿਆ। ਉਧਰੋਂ ਸਾਰੇ ਭੱਜੇ ਗਏ ਤੇ ਉਹਨਾਂ ਦੇ ਵਿੱਚ ਗੁਰਜੀਤ ਸਿੰਘ ਦਾ ਵੀ ਕਾਫਲਾ ਮੈਂ ਵੇਖਿਆ। ਕਾਫਲਾ ਪ੍ਰਕਾਸ਼ ਸਿੰਘ ਬਾਦਲ ਦੇ ਕਾਫਲੇ ਤੋਂ ਬਸ ਕੁਝ ਕੋਈ ਘੱਟ ਸੀ, 20-25 ਗੱਡੀਆਂ ਦੀਆਂ ਘੱਟੋ ਘੱਟ ਕਾਫਲੇ ਦੇ ਵਿੱਚ ਸੀ। ਤੇ ਇਸ ਤਰ੍ਹਾਂ ਲੱਗਦਾ ਸੀ ਜਿਸ ਤਰ੍ਹਾਂ ਖਟਕੜ ਕਲਾਂ ਦੇ ਵਿੱਚ ਕਿਸੇ ਜ਼ਮੀਨ ਦਾ ਕਬਜ਼ਾ ਲੈਣ ਚੱਲਿਆ ਹੋਵੇ। ਤੇ ਉਂਝ ਕਹਿੰਦੇ ਅਸੀਂ ਸਾਦਗੀ ਅਪਣਾਈ ਹੈ ਜੀ, ਅਸੀਂ ਬਹੁਤ VIP ਕਲਚਰ ਖਤਮ ਕੀਤਾ। ਸੋ ਲਾਲ ਬੱਤੀਆਂ ਵਾਲਾ ਅੱਡ ਪੰਗਾ। ਪਰ ਆਪਾਂ ਮਨਪ੍ਰੀਤ ਬਾਦਲ ਵਾਲੀ ਗੱਲ ਤੇ ਆਈਏ ਤੇ ਮਨਪ੍ਰੀਤ ਬਾਦਲ ਹੁਸੈਨੀ ਵਾਲਾ ਤੋਂ ਅੱਜ ਮੁੜਦਾ ਪਿਆ ਸੀ, ਪਰਤਦਾ ਪਿਆ ਸੀ ਸ਼ਰਧਾਂਜਲੀ ਦੇ ਕੇ। ਰਸਤੇ ਦੇ ਵਿੱਚ ਦਰਾਏ ਕੋਲ 2 ਮੁਲਾਜ਼ਮ ਹੈ ਜਿਹੜੇ ਲੋਕਾਂ ਨੂੰ ਲੁੱਟਣ ਡਏ ਸਨ ਨਾਕਾ ਲਾ ਕੇ। ਇਹਨੇ ਪਹਿਲਾਂ ਤੇ ਉਹਨਾਂ ਦੀ ਰਿਕਾਰਡਿੰਗ ਕੀਤੀ, ਰਿਕਾਰਡਿੰਗ ਕਰਕੇ ਉਹਨਾਂ ਦਾ ਸਟਿੰਗ ਆਪਰੇਸ਼ਨ ਜਦੋਂ ਕਰ ਲਿਆ, ਉਸ ਤੋਂ ਬਾਅਦ ਕੋਲ ਬੁਲਾ ਕੇ ਉਹਨਾਂ ਨੇ ਕਿਹਾ ਕਿ ਤੁਹਾਨੂੰ 50-50 ਹਜ਼ਾਰ ਰੁਪਈਆ ਦਿੰਦੀ ਹੈ ਗੌਰਮੈਂਟ, ਉਹਦੇ ਨਾਲ ਰੱਜ ਨਹੀਂ ਆਉਂਦਾ, ਤੁਸੀਂ ਆਹ ਮੁਰਦੇ ਖਾਣ ਡਏ ਹੋ, ਲੋਕੀ ਤੇ ਅੱਗੇ ਮਰੇ ਪਏ ਆ, ਤੁਸੀਂ ਇਹਨਾਂ ਮੁਰਦਾਰਾਂ ਨੂੰ ਵੀ ਖਾਈ ਜਾਂਦੇ ਹੋ। ਫਿਰ ਉਹ ਜਿਹੜਾ ਟ੍ਰੈਫਿਕ ਕਰਮਚਾਰੀ ਸੀ ਉਹ ਰੋਣ ਲੱਗ ਪਿਆ, ਮੈਨੂੰ ਗੋਲੀ ਮਾਰ ਜਾਓ ਸਰਦਾਰ ਜੀ, ਮੈਨੂੰ ਗੋਲੀ ਮਾਰ ਜਾਓ, ਮੇਰੀ ਨੌਕਰੀ ਜਾਊਗੀ, ਇਹ ਉਹ ਜੋ ਬੰਦਾ ਚੋਰ ਬੰਦਾ ਫਿਰ ਫਸਿਆ ਜੋ ਕਹਿੰਦਾ। ਪਰ ਇਹਨੇ ਨਾਲ ਦੀ ਨਾਲ ਕੁੰਵਰ ਵਿਜੇ ਪ੍ਰਤਾਪ ਹੈ ਜਿਹੜਾ ਲੁਧਿਆਣੇ ਦਾ ਕਮਿਸ਼ਨਰ, ਉਹਨੂੰ ਸਿਫਾਰਿਸ਼ ਕਰ ਦਿੱਤੀ ਕਿ ਭਾਈ ਮੈਂ ਦੇਖਿਆ ਸਬੂਤ ਆ, ਤੂੰ ਆਪਦੀ ਕਾਰਵਾਈ ਕਰ ਲੈ ਜਿਹੜੀ ਕਰਨੀ ਆ, ਮੈਂ ਸਿਫਾਰਿਸ਼ ਕਰਦਾ ਕਿ ਇਹਨਾਂ ਤੇ ਵਿਭਾਗੀ ਕਾਰਵਾਈ ਕੀਤੀ ਜਾਵੇ। ਉਹਨੇ ਨਾਲ ਦੀ ਨਾਲ ਦੋਨੇ ਸਸਪੈਂਡ ਕਰ ਦਿੱਤੇ ਆ। ਸੋ ਇਹ ਕਮਾਲ ਕਿਵੇਂ ਹੋਇਆ
ਲਾਲ ਬੱਤੀ ਉਹਦੀ ਗੱਡੀ ਤੇ ਨਹੀਂ ਸੀ ਲੱਗੀ। ਜੇ ਲਾਲ ਬੱਤੀ ਲੱਗੀ ਹੁੰਦੀ ਤੇ ਜਿਹੜੇ ਉਹ ਬੰਦੇ ਚਿੱਟੇ ਦਿਨ ਵਰਦੀ ਪਾ ਕੇ ਲੋਕਾਂ ਨੂੰ ਲੁੱਟਣ ਡਏ ਸੀ ਉਹਨਾਂ ਨੇ ਤੇ ਦੂਰੋਂ ਲੱਟ ਹੋ ਜਾਣਾ ਸੀ ਕਿ ਸਾਹਿਬ ਆ ਗਏ, ਤੇ ਫਿਰ ਉਹਨਾਂ ਨੇ ਬੀਬੇ ਰਾਣੇ ਬਣ ਕੇ ਤੇ ਇੱਕ ਸਾਈਡ ਤੇ ਖੜ ਜਾਣਾ ਸੀ ਤੇ ਦੂਜਿਆਂ ਨੂੰ ਕਹਿੰਦੇ ਪਾਸੇ ਹੋ ਜਾਓ, ਪਾਸੇ ਹੋ ਜਾਓ, ਪਾਸੇ ਹੋ ਜਾਓ, ਸਾਹਿਬ ਲੰਘਣ ਡਿਆ ਤੇ ਕੋਲੋਂ ਖਿੱਚ ਕੇ ਨਾ ਸਲੂਟ ਮਾਰਨਾ ਸੀ। ਸਲੂਟ ਮਾਰ ਕੇ ਜਦੋਂ ਗੱਡੀ ਦੂਰ ਚਲੀ ਜਾਂਦੀ ਤੇ ਉਹਨਾਂ ਆਪਦਾ ਕੰਮ ਫਿਰ ਸ਼ੁਰੂ ਕਰ ਦੇਣਾ ਸੀ। ਆਪਦਾ ਟੋਕਾ ਜਿਹੜਾ ਤਿੱਖਾ ਕੀਤਾ ਸੀ ਉਹਨਾਂ ਨੇ ਫਿਰ ਵਾਢੇ 'ਚ ਰੱਖ ਲੈਣਾ ਸੀਗਾ। ਸੋ ਇਹ ਇਸੇ ਕਰਕੇ ਉਹ ਫੜੇ ਗਏ ਕਿਉਂਕਿ ਲਾਲ ਬੱਤੀ ਹੈ ਨਹੀਂ ਸੀ। ਹੁਸ਼ਿਆਰਪੁਰ ਦੇ ਵਿੱਚ ਜੋ ਵਾਪਰਿਆ ਉਹ ਸਾਰਿਆਂ ਨੂੰ ਪਤਾ ਹੀ ਹੈ ਕਿ ਉੱਥੇ ਹੁਸ਼ਿਆਰਪੁਰ ਦੇ ਅੰਦਰ ADC ਨੂੰ ਇੱਕ ਨੇ ਘੇਰ ਲਿਆ, ADC ਪੁਲਿਸ ਵਾਲੇ ਨੇ ਘੇਰ ਲਿਆ। ਉਹਨੂੰ ਪਤਾ ਹੀ ਨਹੀਂ ਸੀ ਕਿ ADC ਹੈ। ਸੋ ADC ਨੂੰ ਤਾਂ ਹੀ ਪਤਾ ਲੱਗਾ ਕਿ ਪੁਲਿਸ ਵਾਲੇ ਲੋਕਾਂ ਨਾਲ ਕਿਹੋ ਜਿਹਾ ਵਿਹਾਰ ਕਰਦੇ ਕਿਉਂਕਿ ਉਹਦੀ ਗੱਡੀ 'ਚ ਉਧਰ ਲਾਲ ਬੱਤੀ ਨਹੀਂ ਸੀ ਲੱਗੀ, ਨਾ ਨੀਲੀ ਬੱਤੀ ਸੀ, ਨਾ ਗਨਮੈਨ ਸੀ ਕੋਈ। ਸੋ ਇਹ ਇੱਕ ਚੰਗਾ ਪ੍ਰਭਾਵ ਜਾ ਰਿਹਾ। ਇਹ ਘੱਟੋ ਘੱਟ ਜਦੋਂ ਇਹੋ ਜਿਹੇ ਹੇਠਲੇ ਪੱਧਰ ਦੇ ਪੁਲਿਸ ਮੁਲਾਜ਼ਮਾਂ 'ਚ ਵਿਚਰਦੇ ਆ ਇਹ ਅਫਸਰ, ਇਹਨਾਂ ਨੂੰ ਪਤਾ ਤੇ ਲੱਗੇ ਕਿ ਆਮ ਬੰਦੇ ਦੀਆਂ ਪਰੇਸ਼ਾਨੀਆਂ ਕਿਹੋ ਜਿਹੀਆਂ ਔਰ ਜਿਹੜੇ ਤੁਸੀਂ ਰਾਖੇ ਬਿਠਾਏ ਆ ਉਹ ਰਕਸ਼ਕ ਜਿਹੜੇ ਉਹ ਭਕਸ਼ਕ ਬਣ ਕੇ ਲੋਕਾਂ ਨੂੰ ਕਿਵੇਂ ਨੋਚਦੇ ਆ। ਇਹ ਤੇ ਪਤਾ ਲੱਗ ਰਿਹਾ ਨਾ ਮੇਰੇ ਖਿਆਲ ਦੇ ਨਾਲ। ਇਹ ਮਨਪ੍ਰੀਤ ਬਾਦਲ ਦਾ ਸਟਿੰਗ ਆਪਰੇਸ਼ਨ ਵਾਲਾ ਕੰਮ ਤੇ ਚਲੋ ਠੀਕ ਹੈ, ਆਪਦੀ ਜਗ੍ਹਾ ਠੀਕ ਹੈ, ਕਿ ਛੋਟੀ ਜਿਹੀ ਕੋਸ਼ਿਸ਼ ਆ, ਪਰ ਜਿਹੜੀ ਲਾਲ ਬੱਤੀ ਵਾਲੀ ਕੀਤੀ ਹੈ ਇਹਨੇ ਅਸਰ ਵਾਵਾ ਪਾਇਆ। ਜੀ ਜੀ। ਤੇ ਕਿਤੇ ਜਿਹੜੇ ਤੁਸੀਂ ਹੁਣੇ ਖਬਰ ਦੱਸੀ ਹੈ ਕਿਤੇ ਉਹਨਾਂ ਵੱਲੋਂ ਤਾਂ ਨਹੀਂ ਜਾਣ ਕੇ ਫਿੱਟ ਕੀਤਾ ਹੋਵੇ ਵੀ ਭਾਈ ਸਾਡੀ ਲਾਲ ਬੱਤੀ ਵਾਪਸ ਕਰਾ ਦਿਓ, ਸਾਨੂੰ ਤਾਂ ਪਛਾਣਦਾ ਕੋਈ ਨਹੀਂ? ਨਹੀਂ, ਇਸ ਤਰ੍ਹਾਂ ਗੱਲ ਨਹੀਂ ਹੈ। ਮਨਪ੍ਰੀਤ ਬਾਦਲ ਦਾ ਇਹ ਨੁਕਤਾ ਸੀਗਾ ਕਿ ਜਿਹੜਾ ਮੈਨੀਫੈਸਟੋ ਦਾ ਲਾਲ ਬੱਤੀ ਦਾ ਇਹ ਕਿਉਂਕਿ ਲਾਲ ਬੱਤੀ ਇੱਕ ਸਿੰਬਲ ਬਣ ਗਈ ਆ, ਇੱਕ ਚਿੰਨ੍ਹ ਬਣ ਗਈ ਆ VIP ਕਲਚਰ ਦਾ। ਉਹਦਾ ਅਸਰ ਇਹ ਹੁੰਦਾ ਕਿ ਜਿਹੜਾ ਛੋਟਾ ਕਰਮਚਾਰੀ ਹੈ, ਜਿੱਥੋਂ ਸਭ ਤੋਂ ਪਹਿਲਾਂ ਹੇਠਲੇ ਦਰਜੇ ਤੋਂ ਜਿੱਥੋਂ ਕਰਪਸ਼ਨ ਸ਼ੁਰੂ ਹੁੰਦੀ ਹੈ, ਉਹ ਮੈਂ ਜਿਵੇਂ ਅੱਗੇ ਤੁਹਾਨੂੰ ਕਿਹਾ ਕਿ ਉਹਦੇ ਲਈ ਤੇ ਦੂਰੋਂ ਇੱਕ ਅਲਰਟ ਦਾ ਕੰਮ ਕਰਦੀ ਆ। ਜੀ ਪਤਾ ਹੀ ਨਹੀਂ ਹੁਣ ਜਦੋਂ ਕਿਸੇ ਦੀ ਗੱਡੀ ਤੇ ਲਾਲ ਬੱਤੀ ਨਹੀਂ, ਨਾਲ ਕੋਈ ਗਨਮੈਨ ਹੀ ਨਹੀਂ, ਕਿਸੇ ਨੂੰ ਬਹੁਤਿਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਇਹ ਮੰਤਰੀ ਮੰਡਲ 'ਚ ਅਸੀਂ ਜੇ ਮਨਪ੍ਰੀਤ ਨੂੰ ਛੱਡ ਦਈਏ ਜਾਂ ਇੱਕ ਦੋ ਚਿਹਰੇ ਹੋਰ ਨੂੰ ਛੱਡ ਦਈਏ, ਸਾਨੂੰ ਪਤਾ ਹੀ ਨਹੀਂ ਕਿ ਸਾਡੇ ਕੋਲ ਆ ਕੇ ਭਾਵੇਂ ਕੋਈ ਮੰਤਰੀ ਬਹਿ ਜਾਏ, ਸਾਡੇ ਕੋਲ ਆ ਕੇ ਭਾਵੇਂ ਕੋਈ ਡਾਇਰੈਕਟਰ ਜਾਂ ਸਾਡੇ ਕੋਲ ਆ ਕੇ ਕੋਈ ਕਿਸੇ ਵਿਭਾਗ ਦਾ ਕੋਈ ਮੁਖੀ ਆ ਕੇ ਬਹਿ ਜਾਵੇ, ਸਾਨੂੰ ਪਤਾ ਹੀ ਨਹੀਂ ਲੱਗਣਾ। ਪਤਾ ਤਾਂ ਹੀ ਲੱਗਣਾ ਜੇ ਉਹਦੇ ਨਾਲ 5-7 ਗਨਮੈਨ ਹੋਣਗੇ ਉੱਥੇ ਗੱਡੀ ਤੇ ਘੂ ਕਰਦਾ ਹੋਊਗਾ। ਸੋ ਇੱਕ ਚੀਜ਼ ਚੰਗੀ ਮੈਂ ਕਹਿ ਰਿਹਾ ਕਿ ਇਹ ਵਧੀਆ, ਇਹ ਬਰਕਰਾਰ ਰਹਿਣਾ ਚਾਹੀਦਾ। ਫੈਸਲਾ ਜੋ ਕੀਤਾ ਇਹਨਾਂ ਨੇ ਠੀਕ ਕੀਤਾ ਜੀ। ਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆਓ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹਾਸੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।